ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 5 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਕੈਨੇਡਾ US ਬਾਰਡਰ ਬਲੇਨ ਤੋਂ, ਹਰਜੀਤ ਸਿੰਘ ਲੈਥਰੋਪ ਗੁਰਬੇਲ ਬਾਸੀ ਐਲ ਗਰੋਪ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰੋ 8888889914। ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ ਰਮਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਸਿਕੰਦਰ ਸਿੰਘ ਗਰੇਵਾਲ ਟ੍ਰੇਸੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਵੀ ਡੈਮੋਕ੍ਰੇਟਸ ਨੇ ਪੂਰੀ ਤਰ੍ਹਾਂ ਜਿਹੜਾ ਸਵੀਪ ਕਰ ਦਿੱਤਾ। ਜਿਹੜੀਆਂ ਕੱਲ ਨਵੰਬਰ 4 ਨੂੰ ਇਲੈਕਸ਼ਨਸ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੋਈਆਂ ਹੈਗੀਆਂ। ਇਸ ਤੋਂ ਬਿਨਾਂ ਜਿਹੜੇ ਡੈਮੋਕ੍ਰੇਟਸ ਆ, ਉਹਨਾਂ ਨੇ ਆਪਣੀਆਂ ਹਿਸਪੈਨਿਕ ਵੋਟਸ ਨੂੰ ਵੀ ਦੁਬਾਰਾ ਆਪਣੇ ਅੰਡਰ ਲੈ ਲਿਆ ਹੈਗਾ, ਕਿਉਂਕਿ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ 2024 ਦੀਆਂ ਵੋਟਾਂ ਦੇ ਵਿੱਚ ਗੇਨ ਹੋਇਆ ਸੀ, ਬਹੁਤ ਸਾਰੀਆਂ ਹਿਸਪੈਨਿਕ ਵੋਟਸ ਦੀਆਂ, ਕਿਉਂਕਿ ਉਹ ਕੈਥੋਲਿਕ ਆ ਤੇ ਉਹ ਸਾਰੀਆਂ ਵੋਟਾਂ ਜਿਹੜੀਆਂ ਕਹਿੰਦੇ ਭਈ ਟਰੰਪ ਹੋਣੀ ਲੂਜ਼ ਕਰ ਗਏ ਹੈਗੇ ਆ। ਰਿਪਬਲਿਕਨਸ ਇੱਕ ਤਰ੍ਹਾਂ ਦੇ ਨਾਲ ਹੁਣ ਕਹਿੰਦੇ ਵੀ ਸਲੌਟਰਡ ਹੋਏ ਆ ਲਾਸਟ ਨਾਈਟ ਦੇ, ਤੇ ਪੂਰੀ ਤਰ੍ਹਾਂ ਜਿਹੜਾ ਇਹਨਾਂ ਦੀ ਪੋਜੀਸ਼ਨ ਬਹੁਤ ਮਾੜੀ ਆ। ਤੇ ਮਾਈਕ ਜੌਨਸਨ ਨੂੰ ਇਹ ਕਹਿੰਦੇ ਆ ਵੀ ਨਹੀਂ, ਜਿਹੜੀ ਮਿਡ ਟਰਮ ਆਣੀ ਆ ਨੈਕਸਟ ਈਅਰ, ਉਹ ਗ੍ਰੇਟ ਹੋਊਗੀ, ਉਹ ਗ੍ਰੀਨ ਹੋਊਗੀ। ਸੋ ਆਪਾਂ ਨੂੰ ਪਤਾ ਹੀ ਆ ਵੀ ਕਿੰਨੀ ਕੁ ਗ੍ਰੀਨ ਹੋਣੀ ਆ, ਸਨੈਪ ਨੂੰ ਲੈ ਕੇ, ਗਵਰਨਮੈਂਟ ਸ਼ਟਡਾਊਨ ਨੂੰ ਲੈ ਕੇ। ਜਿੱਥੇ ਕਦੇ ਕੋਈ ਡੈਮੋਕ੍ਰੇਟ ਜਿੱਤਿਆ ਨਹੀਂ ਸੀ, ਉੱਥੇ ਜਿਹੜੇ ਡੈਮੋਕ੍ਰੇਟ ਆ ਬੜੀ ਜਿਹੜੇ ਡਿਫਰੈਂਸ ਦੇ ਨਾਲ ਜਿੱਤ ਗਏ ਹੈਗੇ ਆ। ਜੀ, ਬਿਲਕੁਲ। ਸੋ ਜਿਹੜੀਆਂ ਕੀ ਰੇਸਿਸ ਦੇ ਉੱਤੇ ਜੇ ਆਪਾਂ ਨਜ਼ਰ ਮਾਰੀਏ, ਇਹ ਇਲੈਕਸ਼ਨ ਦੇ ਜਿਹੜੇ ਨਤੀਜੇ ਆਏ ਆ ਉਹਨਾਂ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਆਈ ਥਿੰਕ ਸਭ ਤੋਂ ਜਿਹੜੀ ਜ਼ਿਆਦਾ ਜਿਸ ਇਲੈਕਸ਼ਨ ਦੇ ਉੱਤੇ ਜ਼ੋਰ ਲੱਗਾ ਸੀ, ਨਿਊਯਾਰਕ ਸਿਟੀ ਦੀ ਮੇਅਰ ਦੀ ਜਿਹੜੀ ਰੇਸ ਸੀ, ਜਿਹਦੇ ਵਿੱਚ ਜਿਹੜਾ ਜ਼ੋਹਰਾਨ ਮਮਦਾਨੀ ਡੈਮੋਕ੍ਰੇਟ ਪਾਰਟੀ ਵੱਲੋਂ, ਐਂਡਰਿਊ ਕੁਮੋ ਜੋ ਕਿ ਇੰਡੀਪੈਂਡੈਂਟ ਦੇ ਤੌਰ ਦੇ ਉੱਤੇ ਰਨ ਕੀਤਾ ਪਰ ਡੈਮੋਕ੍ਰੇਟ ਪਾਰਟੀ ਵੱਲੋਂ ਰਿਹਾ ਆ, ਕਰਟਿਸ ਸਿਲਵਾ ਰਿਪਬਲਿਕਨ ਪਾਰਟੀ ਵੱਲੋਂ, ਤੇ ਐਰਿਕ ਐਡਮ ਜੋ ਮੌਜੂਦਾ ਸੀਗਾ ਮੇਅਰ, ਪਰ ਉਹਨੇ ਬਾਅਦ ਦੇ ਵਿੱਚ ਰੇਸ ਤੋਂ ਆਊਟ ਜਿਹੜਾ ਉਹ ਹੋ ਗਿਆ ਸੀ। ਐਂਡਰਿਊ ਕੁਮੋ ਨੂੰ ਜਿਹੜੀ ਆ ਉਹ ਸਪੋਰਟ ਮਿਲ ਗਈ ਸੀਗੀ ਟਰੰਪ ਹੋਣਾ ਦੀ। ਅਖੀਰਲੇ ਦਿਨ ਦੇ ਵਿੱਚ ਕਰਟਿਸ ਸਿਲਵਾ ਜਿਹੜਾ ਰਿਪਬਲਿਕਨ ਪਾਰਟੀ ਸੀ, ਉਹਨੂੰ ਰਿਪਬਲਿਕਨਸ ਨੇ ਵੀ ਜਿਹੜਾ ਉਹ ਸਾਥ ਨਹੀਂ ਦਿੱਤਾ। ਤੇ ਇੱਥੋਂ ਤੱਕ ਵੀ ਇੱਦਾਂ ਜਿਹੜੀਆਂ ਉਹ ਚੱਲੀਆਂ ਵੀ ਅਸਲੀ ਜਿਹੜੇ ਵੋਟ ਆ ਕਰਟਿਸ ਨੂੰ ਵੋਟ ਜਿਹੜੀ ਆ ਉਹ ਮਮਦਾਨੀ ਦੀ ਵੋਟ ਹੈਗੀ ਆ। ਪਰ ਜਿਹੜਾ ਮਮਦਾਨੀ ਆ 50.4% ਵੋਟਾਂ ਲੈ ਕੇ 1,36,000 ਤੇ 51 ਵੋਟਾਂ ਲੈ ਕੇ ਜਿਹੜੀ ਉਸ ਦੀ ਜਿੱਤ ਪ੍ਰਾਪਤ ਕੀਤੀ। ਐਂਡਰਿਊ ਕੁਮੋ ਜਿਹੜੇ ਉਹ ਦੂਜੇ ਨੰਬਰ ਦੇ ਉੱਤੇ ਰਹੇ 8,54,995 ਵੋਟਾਂ ਦੇ ਜਿਹੜੇ ਹੋਤੇ। ਅਜੇ 91% ਵੋਟਾਂ ਕਾਊਂਟ ਹੋਈਆਂ, ਸੋ ਇਹ ਆંકੜੇ ਜਿਹੜੇ ਬਦਲ ਜਾਣੇ, ਪਰ ਉਹ ਜਿੱਤ ਗਿਆ। ਉਹਨੇ ਆਪਣੀ ਜਿਹੜੀ ਸਪੀਚ ਵੀ ਕੱਲ ਦਿੱਤੀ ਤੇ ਬੜੇ ਜੋਸ਼ ਖਰੋਸ਼ ਦੇ ਨਾਲ ਤੇ ਬੜੀ ਉੱਚੀ ਇੱਕ ਹਿਸਾਬ ਦੇ ਨਾਲ ਵੋਲਿਊਮ ਕਰਕੇ ਜਿਹੜਾ ਆ ਉਹ ਬੋਲਿਆ। ਤੇ ਡੋਨਲਡ ਟਰੰਪ ਨੂੰ ਉਹਨੇ ਨਾਲ ਇਹ ਕਿਹਾ ਵੀ ਟਰਨ ਅਪ ਦਾ ਵੋਲਿਊਮ, ਵੀ ਤੈਨੂੰ ਮੈਂ ਇਹ ਗੱਲਾਂ ਜਿਹੜੀਆਂ ਉਹ ਸੁਣਾਉਣ ਲੱਗਾ ਹੈਗਾ ਆ। ਸੋ ਦੁਨੀਆ ਦੀ ਫਾਈਨੈਂਸ਼ੀਅਲ ਕੈਪੀਟਲ ਮੰਨੀ ਜਾਂਦੀ ਜਿਹੜੀ ਨਿਊਯਾਰਕ ਸਿਟੀ, ਉੱਥੇ ਦਾ ਜਿਹੜਾ ਪਹਿਲੀ ਵਾਰ ਇੱਕ ਜਿਹੜਾ ਆ ਮੁਸਲਿਮ ਜਿਹੜਾ ਬਣਿਆ ਆ ਉੱਥੇ ਮੇਅਰ। ਇਹ ਵੀ ਜਿਹੜਾ ਦੱਸ ਜਾਈਏ ਵੀ ਇਹਦੀ ਜਿਹੜੇ ਪੰਜਾਬੀ ਦੇ ਨਾਲ ਵੀ ਲਿੰਕ ਜਿਹੜਾ ਉਹ ਹੈਗਾ ਆ। ਇਹਦੇ ਜਿੱਤਣ ਤੋਂ ਬਾਅਦ ਦੇ ਵਿੱਚ ਇੰਡੀਆ ਵਾਲੇ ਰਾਈਟ ਵਿੰਗਰ ਦਾ ਕਹਿ ਸਕਦੇ ਹਾਂ ਵੀ ਉਹਨਾਂ ਦੀ ਤਾਂ ਮਰਨ ਹੋਇਆ ਪਿਆ ਆ, ਇਸ ਕਰਕੇ ਵੀ ਕਿਉਂਕਿ ਇੱਕ ਤਾਂ ਇੱਕ ਪੰਜਾਬੀਆਂ ਦੇ ਨਾਲ ਲਿੰਕ ਆ, ਸਿੱਖਾਂ ਦੇ ਗੁਰੂ ਘਰਾਂ ਦੇ ਵਿੱਚ ਵੀ ਜਿਹੜਾ ਉਹ ਇਹ ਜਾਂਦਾ ਰਿਹਾ, ਤੇ ਮੋਦੀ ਦੀ ਆਲੋਚਨਾ ਜਿਹੜੀ ਇਹ ਕਰਦਾ ਰਿਹਾ ਆ ਆਪਣੀਆਂ
ਕੈਂਪੇਨ ਦੇ ਜਿਹੜਾ ਉਹ ਦੌਰਾਨ ਵੀ। ਸੋ ਹੁਣ ਉਹਨਾਂ ਨੇ ਨਾਲ ਦੇ ਨਾਲ ਜਿਹੜਾ ਨੈਰੇਟਿਵ ਆ ਉਹ ਉਸ ਪਾਸੇ ਵੱਲ ਨੂੰ ਸ਼ੁਰੂ ਕਰ ਦਿੱਤਾ। HAF ਨੇ ਤਾਂ ਆਲਰੇਡੀ ਹਰਜੋਤ ਸਿੰਘ ਜੀ ਜਿਹੜੀ ਸ਼ੁਕਲਾ ਹੈ ਉਹਨਾਂ ਦੀ, ਉਹਨੇ ਤਾਂ ਟਵੀਟ ਵੀ ਜਿਹੜਾ ਉਹ ਕਰ ਦਿੱਤਾ ਜੀ, ਇੱਦਾਂ ਆ ਜੀ ਉੱਦਾਂ ਆ ਤੇ ਇਹ ਤੇ ਉਹ ਆਪ ਜਿਹੜੀ ਆ ਉਹ ਫੁੱਲ ਇੰਟਰਫੇਰੈਂਸ ਜਿਹਦੇ ਵਿੱਚ ਜਿਹੜੇ ਉਹ ਲੱਗੇ ਰਹਿੰਦੇ ਆ। ਤੇ ਉਹ ਹੁਣ ਮਮਦਾਨੀ ਨੂੰ ਜਿਹੜਾ ਉਹ ਨਾਲ ਦੇ ਨਾਲ ਅਜੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਜਿਹੜੇ ਉਹ ਉਹਨਾਂ ਨੇ ਸਵਾਲ ਕਰਨੇ ਸ਼ੁਰੂ ਜਿਹੜੇ ਉਹ ਕਰ ਦਿੱਤੇ ਆ। ਸੋ ਜਿਹੜੇ ਨਿਊਯਾਰਕ ਸਿਟੀ ਦਾ ਜਿਹੜਾ ਮੇਅਰ ਇਲੈਕਟ ਆ, ਉਸਨੇ ਆਪਣੀਆਂ ਪਾਲਿਸੀਜ਼ ਆ ਉਸ ਨੂੰ ਮੁੜ ਇਸ ਦੇ ਵਿੱਚ ਦੁਹਰਾਇਆ। ਟਰੰਪ ਹੁਣਾਂ ਨੇ ਇਸ ਤੇ ਭਾਸ਼ਣ ਦਿੰਦੇ ਹੋਏ ਜਿਹੜਾ ਉਹ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤਾ, ਸੋ ਇਟ ਬਿਗਿਨਸ। ਸੋ ਇਹਦਾ ਮਤਲਬ ਉਹ ਵਾਕਿਆ ਹੀ ਉਸ ਦਾ ਭਾਸ਼ਣ ਆ ਉਹ ਉਸ ਟਾਈਮ ਦੇ ਉੱਤੇ ਸੁਣ ਰਹੇ ਸੀਗੇ ਜਦ ਜਿਹੜਾ ਮਮਦਾਨੀ ਆ ਉਸ ਆਪਣਾ ਜਿਹੜਾ ਭਾਸ਼ਣ ਆ ਦੇ ਰਿਹਾ ਸੀ, ਜਦੋਂ ਉਸ ਨੂੰ ਜੇਤੂ ਪ੍ਰੋਜੈਕਟਡ ਵਿਨਰ ਜਿਹੜਾ ਉਹ ਘੋਸ਼ਿਤ ਕਰ ਦਿੱਤਾ ਗਿਆ ਸੀਗਾ। ਸੋ ਕੁਛ ਕੁ ਮਹੀਨੇ ਜਿਹੜੇ ਆ ਹਰਜੋਤ ਸਿੰਘ ਜੀ, 1-2 ਮਹੀਨਿਆਂ ਦੇ ਵਿੱਚ ਇਵੈਂਚੁਅਲੀ ਇਸਨੇ ਸਹੁੰ ਚੱਕ ਲੈਣੀ ਆ। ਜਨਵਰੀ ਮਹੀਨੇ ਦੇ ਵਿੱਚ ਬਾਗਡੋਰ ਜਿਹੜੀ ਆ ਉਹ ਇਸ ਦੇ ਕੋਲ ਜਿਹੜੀ ਉਹ ਆ ਜਾਣੀ ਆ। ਸੋ ਮੀਰਾ ਨਾਇਰ ਦਾ ਜਿਹੜਾ ਇਹ ਮੁੰਡਾ ਅਤੇ ਇਸ ਦਾ ਜਿਹੜਾ ਲਿੰਕ ਆ ਗੁਜਰਾਤ ਦੇ ਨਾਲ ਵੀ ਜਿਹੜਾ ਹੋ ਰਿਹਾ ਆ, ਭਾਰਤ ਦੇ ਨਾਲ ਵੀ ਜਿਹੜਾ ਉੱਥੇ ਪੰਜਾਬ ਦੇ ਨਾਲ ਵੀ ਜਿਹੜਾ ਉਹ ਹੈਗਾ ਆ। ਸੋ ਉਸ ਦੀ ਉੱਥੇ ਵੱਡੀ ਜਿਹੜੀ ਉਹ ਜਿੱਤ ਜਿਹੜੀ ਹੋਈ ਹੈਗੀ ਆ। ਤੇ ਹਰਜੋਤ ਸਿੰਘ ਜੀ ਇਸ ਤੋਂ ਇਲਾਵਾ ਜਿਹੜੀਆਂ 2 ਹੋਰ ਅਹਿਮ ਇਲੈਕਸ਼ਨਾਂ ਦੇ ਵਿੱਚ ਜਿਹੜੀ ਵਰਜੀਨੀਆ ਦੀ ਗਵਰਨਰ ਤੇ ਲਿeutenant ਗਵਰਨਰ ਦੀ, ਇੱਥੋਂ ਤੱਕ ਕਿ ਅਟਾਰਨੀ ਜਨਰਲ ਦੀਆਂ ਜਿਹੜੀਆਂ ਰੇਸਾਂ ਆ ਉਹਨਾਂ ਦੇ ਵਿੱਚ ਵੀ ਡੈਮੋਕ੍ਰੇਟਾਂ ਨੇ ਜਿਹੜੀ ਉਹ ਬਾਜੀ ਜਿਹੜੀ ਉਹ ਮਾਰ ਲਈ ਆ। ਨਿਊ ਜਰਸੀ ਦੀ ਜਿਹੜੀ ਗਵਰਨਰ ਦੀ ਰੇਸ ਆ, ਗਵਰਨਟੋਰੀਅਲ ਇਲੈਕਸ਼ਨ ਸੀਗੀ, ਉਹਦੇ ਵਿੱਚ ਵੀ ਜਿਹੜੇ ਡੈਮੋਕ੍ਰੇਟ ਆ ਉਹਨਾਂ ਨੇ ਜਿੱਤ ਹਾਸਲ ਕੀਤੀ ਆ। ਸੋ ਕੀ ਇਹ ਵਾਕਿਆ ਹੀ ਰੈਫਰੈਂਡਮ ਆ? ਟਰੰਪ ਹੁਣਾਂ ਦੇ ਜਿਹੜੇ ਇਸ ਨਵੇਂ ਪ੍ਰਸ਼ਾਸਨ, ਦੂਜੀ ਵਾਰ ਦੇ ਜਿਹੜੇ ਪ੍ਰਸ਼ਾਸਨ ਆ ਉਹਨਾਂ ਦੀਆਂ ਪਾਲਿਸੀਜ਼ ਨੂੰ ਜਿਹੜਾ ਉਹ ਲੈ ਕੇ, ਜਾਂ ਇਹ ਵਨ ਆਫ ਇੱਕ ਫਲੂਕ ਜਿਹੜਾ ਆ ਉਸ ਦੇ ਵਿੱਚ ਜਿਹੜਾ ਹੋ ਰਿਹਾ ਆ? ਪਰ ਇਹ ਆ ਵੀ ਆਮ ਲੋਕ ਬਹੁਤ ਸਾਰੀਆਂ ਚੀਜ਼ਾਂ ਤੋਂ ਪ੍ਰਭਾਵਿਤ ਜਿਹੜੇ ਉਹ ਹੋਏ ਆ। ਅਫੋਰਡੇਬਿਲਿਟੀ ਨੂੰ ਲੈ ਕੇ ਜਿਹੜਾ ਰੌਲਾ ਪੈਂਦਾ ਰਿਹਾ ਵੀ ਆਪਾਂ ਐਗਜ਼ੈਕਟਿਵ ਆਰਡਰ ਟਰੰਪ ਉਹਨਾਂ ਨੇ ਸਾਈਨ ਕੀਤਾ, ਪਰ ਐਗਜ਼ੈਕਟਿਵ ਆਰਡਰ ਸਾਈਨ ਹੋਣ ਦੇ ਨਾਲ ਫਰਕ ਜਿਹੜਾ ਉਹ ਨਹੀਂ ਪਿਆ। ਮਹਿੰਗਾਈ ਉੱਦਾਂ ਦੀ ਉੱਦਾਂ ਹੀ ਲੋਕਾਂ ਦਾ ਲੱਕ ਤੋੜਦੀ ਰਹੀ ਤੇ ਉਹ ਵੀ ਇੱਕ ਵੱਡਾ ਜਿਹੜਾ ਉਹ ਕਾਰਨ ਰਿਹਾ। ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਆਈਸ ਦੀ ਸਿਚੁਏਸ਼ਨ ਜਿਹੜੀ ਰਹੀ ਆ, ਕਿੱਦਾਂ ਉਹ ਐਨਫੋਰਸਮੈਂਟ ਜਿਹੜੀ ਉਹ ਕਰ ਰਹੇ ਆ, ਕਈਆਂ ਨੂੰ ਉਹ ਗੱਲ ਜਿਹੜੀ ਉਹ ਨਹੀਂ ਵੀ ਜਿਹੜੀ ਉਹ ਪਚੀ। ਸੋ ਬਹੁਤ ਸਾਰੀਆਂ ਜਿਹੜੀਆਂ ਪਾਲਿਸੀ ਚੇਂਜਿਸ ਆਈਆਂ ਆ ਉਹਨਾਂ ਦਾ ਜਿਹੜਾ ਅਸਰ ਆ ਇਹਨਾਂ ਇਲੈਕਸ਼ਨ ਦੇ ਉੱਤੇ ਰਿਹਾ। ਗਵਰਨਮੈਂਟ ਸ਼ਟਡਾਊਨ ਨੂੰ ਉਹ ਖੁਦ ਮੰਨੇ ਰਾਸ਼ਟਰਪਤੀ ਟਰੰਪ, ਉਹਨਾਂ ਨੇ ਕਿਹਾ ਵੀ ਜਿਹੜੇ ਗਵਰਨਮੈਂਟ ਸ਼ਟਡਾਊਨ ਚੱਲ ਰਹੀ ਆ ਉਸ ਦਾ ਇਲੈਕਸ਼ਨਸ ਦੇ ਉੱਤੇ ਅਸਰ ਜਿਹੜਾ ਉਹ ਪਿਆ ਆ ਤੇ ਰਿਪਬਲਿਕਨਸ ਇਸ ਦੇ ਕਰਕੇ ਜਿਹੜੇ ਉਹ ਹਰਟ ਜ਼ਰੂਰ ਹੋਏ ਹੈਗੇ ਆ। ਸੋ ਇਸ ਟਾਈਮ ਇੱਕ ਬਦਲਾਅ ਜਿਹੜਾ ਆ ਹਰਜੋਤ ਸਿੰਘ ਜੀ ਇਹ ਸਾਹਮਣੇ ਦੇਖਣ ਨੂੰ ਮਿਲਿਆ। ਇਹ ਜਿਹੜੀਆਂ ਇਲੈਕਸ਼ਨਸ ਹੋਈਆਂ ਆ ਵਿਚਾਲੇ ਜਿਹੜੀਆਂ ਇਲੈਕਸ਼ਨਸ ਆਈਆਂ, ਪਰ ਅਗਲੇ ਸਾਲ ਮਿਡ ਟਰਮ ਇਲੈਕਸ਼ਨਸ ਦੇ ਵਿੱਚ ਜ਼ੋਰ ਜਿਹੜਾ ਉਹ ਜ਼ਿਆਦਾ ਲੱਗਣਾ ਆ। ਤੇ ਕੈਲੀਫੋਰਨੀਆ ਦੀ ਜਿਹੜਾ ਰੀਡਿਸਟ੍ਰਿਕਟਿੰਗ ਵਾਲੀ ਬੈਲਟ ਸੀਗੀ ਉਹ ਵੀ ਉੱਦਾਂ ਜਿਹੜੀ ਉਹ ਪਾਸ ਹੋ ਗਈ। ਕਿਆਸਰਾਈ ਤਾਂ ਇਹੀ ਸੀਗੀ ਵੀ ਉਸਨੇ ਪਾਸ ਜਿਹੜਾ ਉਹ ਹੋ ਹੀ ਜਾਣਾ ਆ, ਪਰ ਬਹੁਤ ਸਾਰੇ ਜਿਹੜੇ ਪੰਜਾਬੀ ਆ, ਬਹੁਤ ਸਾਰੇ ਜਿਹੜੇ ਸਿੱਖ ਆ, ਉਹਨਾਂ ਨੇ ਫਿਰ ਵੀ ਇਸ ਦੇ ਉੱਤੇ ਨੋ ਇਸੇ ਕਰਕੇ ਕੀਤੀ ਵੀ ਜਿਹੜਾ ਗਵਰਨਰ ਨਿਊਸਮ ਆ ਉਸਨੇ ਆਪਣਾ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲੇ ਬਿੱਲ ਨੂੰ ਵੀਟੋ ਜਿਹੜਾ ਉਹ ਕੀਤਾ ਸੀਗਾ। ਜੀ। ਸੋ ਕੈਲੀਫੋਰਨੀਆ ਦੀ ਜਿਹੜੀ ਪ੍ਰੋਪੋਜੀਸ਼ਨ 50 ਆ ਉਹ 63.8% ਜਿੰਨੀਆਂ ਵੋਟਾਂ ਕਾਊਂਟ ਹੋਈਆਂ 75% ਤੱਕ ਹੋਈਆਂ, ਉਨੀਆਂ ਉਹਨੂੰ ਮਿਲੀਆਂ ਹੈਗੀਆਂ, 36.2% ਨੋ ਦੇ ਉੱਤੇ ਮਿਲੀਆਂ। ਨਿਊਯਾਰਕ ਦੇ ਸਿਟੀ ਦੇ ਜਿਹੜੇ ਮੇਅਰ ਹੈਗੇ ਆ ਜ਼ਹਿਰਾਨ ਮਮਦਾਨੀ, ਉਹਨਾਂ ਨੂੰ 1,36,051 50.4% ਤੇ ਐਂਡਰਿਊ ਕੋਮੋ ਨੂੰ 8,54,995 ਤੇ ਰਿਪਬਲਿਕਨ ਕੈਂਡੀਡੇਟ ਕਰਟਿਸ ਸਲੀਵਾ ਨੂੰ 1,46,137, ਜਦਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਰਿਪਬਲਿਕਨ ਆ ਉਹ ਐਂਡਰਿਊ ਕੋਮੋ ਨੂੰ ਵੋਟ ਪਾਓ। ਇਸੇ ਤਰ੍ਹਾਂ ਨਿਊ ਜਰਸੀ ਦੇ ਗਵਰਨਰ ਜਿਹੜੇ ਇਲੈਕਸ਼ਨ ਆ ਉਹਦੇ ਵਿੱਚ ਮਿਕੀ ਸ਼ਰੈਲ, ਉਹਨੂੰ 17,98,690 ਤੇ ਜੈਕ ਸਿਟਰੈਲੀ ਨੂੰ 13,82,107 ਜਿਹੜੀਆਂ ਵੋਟਾਂ ਆ ਪਈਆਂ, 95% ਕਾਊਂਟ ਹੋ ਚੁੱਕੀਆਂ ਹੈਗੀਆਂ। ਵਰਜੀਨੀਆ ਦੇ ਗਵਰਨਰ ਇਲੈਕਸ਼ਨ ਦੇ ਲਈ ਅਬੀਗੇਲ ਸਪੈਨਬਰਗਰ ਪਹਿਲੀ ਬੀਬੀ ਆ ਜੋ ਉਹ ਉੱਥੇ ਦੀ ਗਵਰਨਰ ਬਣੀ ਆ, 19,20,381 ਵੋਟਾਂ 57.2% ਤੇ ਬਿਨਸਮ ਔਲ ਸੀਅਰਸ ਨੂੰ ਜੋ ਰਿਪਬਲਿਕਨ ਸੀ ਉਹਨੂੰ 42.6% ਜਿਹੜੀਆਂ ਵੋਟਾਂ ਆ ਉਹ ਪਈਆਂ ਹੈਗੀਆਂ। ਇਸ ਤੋਂ ਬਿਨਾਂ ਹੋਰ ਆਪਣੇ ਜਿਹੜੇ ਪੰਜਾਬੀ ਮੂਲ ਦੇ ਆ ਉਹਨਾਂ ਨੇ ਵੀ ਕਾਫੀ ਜ਼ਿਆਦਾ ਜਿਹੜੀ ਵਧੀਆ ਜਿਹੜੀ ਦਿੱਤੀ ਹੈਗੀ ਆ ਪਰਫਾਰਮੈਂਸ। ਸਵਰਨਜੀਤ ਸਿੰਘ ਖਾਲਸਾ ਜਿਹੜੇ ਆ ਉਹ ਪਹਿਲੀ ਵਾਰੀ ਗੁਰਸਿੱਖ ਅੰਮ੍ਰਿਤਧਾਰੀ ਜਿਹੜੇ ਆ ਮੇਅਰ ਉਹ ਬਣੇ ਹੈਗੇ ਨਾਰਵਿਚ ਦੇ।
ਕਨੈਟੀਕਟ ਦੇ। ਸੋ ਉਹਨਾਂ ਦਾ ਪਰਿਵਾਰ ਪੰਥਕ ਪਰਿਵਾਰ ਹੈਗਾ ਆ। ਕਾਫੀ ਲੰਮੇ ਸਮੇਂ ਤੋਂ ਉਹ ਜਿਹੜਾ ਨਵੰਬਰ 84 ਦਾ ਸਿੱਖ ਜੈਨੋਸਾਈਡ ਦੇ ਮਤੇ ਨੂੰ ਲੈ ਕੇ, ਜੂਨ 84 ਵਾਲਾ ਲੈ ਕੇ, ਉਹ ਹਮੇਸ਼ਾ ਹੀ ਜਿਹੜੇ ਆ ਸਿੱਖਾਂ ਦੇ ਨਾਲ ਖੜਦੇ ਆਏ ਹੈਗੇ ਆ। ਸੋ ਪਹਿਲੀ ਵਾਰੀ ਦਸਤਾਰਧਾਰੀ ਅੰਮ੍ਰਿਤਧਾਰੀ ਸਿੱਖ ਨਾਰਵੇ 'ਚ ਕਨੈਟੀਕਟ ਦਾ ਜਿਹੜਾ ਮੇਅਰ ਬਣਿਆ ਹੈਗਾ ਆ। ਜਲੰਧਰ ਤੋਂ ਇਸ ਤੋਂ ਹੈਗਾ ਬਿਨਾਂ ਆ ਹਰਜੋਤ ਸਿੰਘ ਜੀ, ਥੋੜਾ ਜਿਹਾ ਇਹਨਾਂ ਦੇ ਬਾਰੇ ਸੌਰੀ ਮੈਂ ਜਿਹੜਾ ਇਸ ਵਿੱਚ ਦੱਸਦਾ ਜਾਵਾਂ। 40 ਸਾਲ ਇਹਨਾਂ ਦੀ ਜਿਹੜੀ ਉਹ ਉਮਰ ਆ। ਜਿੱਦਾਂ ਤੁਸੀਂ ਕਿਹਾ ਵੀ ਨਾਰਵਿਚ ਦੇ ਇਤਿਹਾਸ ਦੇ ਵਿੱਚ ਇਹ ਪਹਿਲੇ ਜਿਹੜੇ ਉਹ ਮੇਅਰ ਬਣੇ ਨੇ। ਉੱਦਾਂ ਸਿਟੀ ਕੌਂਸਲ ਦੇ ਵਿੱਚ ਇਹ ਰਹਿ ਚੁੱਕੇ। 2021 ਦੇ ਵਿੱਚ ਇਹਨਾਂ ਦੀ ਉਦੋਂ ਵੀ ਜਿੱਤ ਜਿਹੜੀ ਉਹ ਹੋਈ ਸੀ। 3 ਕੈਂਡੀਡੇਟਸ ਦੇ ਵਿੱਚੋਂ ਇਹ ਮੋਹਰੇ ਜਿਹੜਾ ਉਹ ਉੱਭਰ ਕੇ ਨਿਕਲੇ ਆ। ਇਹ ਡੈਮੋਕ੍ਰੇਟ ਪਾਰਟੀ ਵੱਲੋਂ ਆ। ਟ੍ਰੇਸੀ ਗੋਲਡ ਜਿਹੜੇ ਰਿਪਬਲਿਕਨ ਸੀਗੇ ਤੇ ਇੱਕ ਇੰਡੀਪੈਂਡੈਂਟ ਕੈਂਡੀਡੇਟ ਮਾਰਸ਼ੀਆ ਵਿਲਬਰ, ਉਹਨਾਂ ਨੂੰ ਇਹਨਾਂ ਨੇ ਜਿਹੜਾ ਉਹ ਹਰਾਇਆ ਹੈਗਾ ਆ। ਸੋ ਉਹ ਸ਼ਹਿਰ ਜਿਹੜਾ ਹਰਜੋਤ ਸਿੰਘ ਜੀ ਵੀ ਜਿੱਥੇ 10 ਕੁ ਹੀ ਜਿਹੜੇ ਕਹਿੰਦੇ ਵੀ ਸਿੱਖ ਪਰਿਵਾਰ ਨੇ, ਉੱਥੇ ਜਿਹੜਾ ਮੇਅਰ ਜਿਹੜਾ ਬਣਨਾ ਨਾਰਵਿਚ ਦਾ ਇੱਕ ਬਹੁਤ ਵੱਡੀ ਜਿਹੜੀ ਉਹ ਖੁਸ਼ੀ ਵਾਲੀ ਜਿਹੜੀ ਉਹ ਗੱਲ ਆ। ਸੋ ਵਰਲਡ ਸਿੱਖ ਆਰਗੇਨਾਈਜੇਸ਼ਨ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਸਿੱਖ ਈਸਟ ਕੋਸਟ ਜਿਹੜੀ ਕੋਆਰਡੀਨੇਸ਼ਨ ਕਮੇਟੀ, ਉਹਨਾਂ ਦੇ ਨਾਲ ਹੋਰ ਬਹੁਤ ਨਾਲ ਮਿਲ ਕੇ ਜਿਹੜਾ ਉੱਥੇ ਉਹ ਚੱਲਦੇ ਨੇ। ਸੋ ਇੱਕ ਖੁਸ਼ੀ ਵਾਲੀ ਜਿਹੜੀ ਗੱਲ ਬਣੀ ਆ ਵੀ ਸਵਰਨਜੀਤ ਸਿੰਘ ਖਾਲਸਾ ਨੇ ਨਾਰਵਿਚ ਦੇ ਮੇਅਰ ਦੀ ਜਿੱਤ ਪ੍ਰਾਪਤ ਕੀਤੀ ਆ। ਜੀ, ਇਸ ਤੋਂ ਬਿਨਾਂ ਇੱਕ ਹੋਰ ਜਿਹੜੇ ਆ ਪੰਜਾਬੀ ਮੂਲ ਦੇ ਨੌਜਵਾਨ ਜਿਹੜੇ ਹੈਗੇ ਆ, ਅਫਤਾਬ ਪੁਰੇਵਾਲ, ਉਹ ਸਿਨਸਿਨਾਟੀ ਓਹਾਇਓ ਦੇ ਜਿਹੜੇ ਆ ਮੇਅਰ ਬਣ ਗਿਆ ਹੈਗੇ ਆ। ਉਹਨਾਂ ਦਾ ਫਾਦਰ ਜਿਹੜਾ ਪੰਜਾਬੀ ਆ ਤੇ ਮਦਰ ਸ਼ਾਇਦ ਉਹਨਾਂ ਦੀ ਬਰਮਾ ਤੋਂ ਹੈਗੀ ਆ। ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਉਹਨਾਂ ਨੇ ਜੇਡੀ ਵੈਂਸ ਦਾ ਜਿਹੜਾ ਭਰਾ ਸੀ, ਉਹ ਮੇਅਰ ਦੀ ਇਲੈਕਸ਼ਨ ਲਈ ਖੜਾ ਸੀ, ਉਹਨੂੰ ਬਹੁਤ ਬੁਰੀ ਤਰ੍ਹਾਂ ਹਰਾਇਆ। ਜੇਡੀ ਵੈਂਸ ਦੇ ਭਰਾ ਨੂੰ ਸਿਰਫ 2000 ਵੋਟ ਮਿਲੀ ਹੈਗੀ ਆ, ਜਦ ਕਿ ਇਹਨੂੰ ਜਿਹੜੀ ਆ 70 to 80% ਵੋਟਸ ਮਿਲੀਆਂ ਹੈਗੀਆਂ ਆ। ਜੀ ਸੋ ਅਫਤਾਬ ਪੁਰੇਵਾਲ ਓਹਾਇਓ ਸਿਨਸਿਨਾਟੀ ਦੇ ਮੇਅਰ ਜਿਹੜੇ ਆ ਉਹ ਬਣ ਗਏ ਹੈਗੇ ਆ। 79% ਵੋਟਸ ਜਿੰਨੀਆਂ ਕਾਊਂਟ ਹੋਈਆਂ ਤੇ 90% ਕਾਊਂਟ ਹੋਈਆਂ ਤੇ 79% ਇਹਨਾਂ ਨੂੰ ਮਿਲ ਚੁੱਕੀਆਂ ਹੈਗੀਆਂ ਆ। ਸੋ ਜਿਹੜੀ ਮਮਦਾਨੀ ਦੀ, ਪੁਰੇਵਾਲ ਦੀ, ਸਵਰਨਜੀਤ ਸਿੰਘ ਖਾਲਸਾ ਤੇ ਇੱਕ ਗਜ਼ਾਲਾ ਹਾਸ਼ਮੀ, ਇਹ ਵਰਜੀਨੀਆ ਤੋਂ ਜਿਹੜੀ ਲੈਫਟੀਨੈਂਟ ਗਵਰਨਰ ਆ ਉਹ ਵੀ ਜਿੱਤੀ ਹੈ। ਮੁਸਲਮਾਨ ਮੂਲ ਦੀ ਆ, PhD ਕੀਤੀ ਹੈ, ਪ੍ਰੋਫੈਸਰ ਆ। ਬੜੇ ਛੋਟੀ ਉਮਰ ਦੀ ਸੀ ਜਦੋਂ ਅਮਰੀਕਾ ਦੇ ਵਿੱਚ ਆਈ ਸੀ। ਸੋ ਉਹ ਵੀ ਪਹਿਲੀ ਮੁਸਲਮ ਲੇਡੀ ਜਿਹੜੀ ਆ ਵਰਜੀਨੀਆ ਦੀ ਜਿਹੜੀ ਲੈਫਟੀਨੈਂਟ ਗਵਰਨਰ ਬਣ ਗਈ ਹੈਗੀ ਆ ਤੇ ਡੈਮੋਕ੍ਰੈਟਿਕ ਪਾਰਟੀ ਨੂੰ ਬਿਲੋਂਗ ਕਰਦੀ ਆ। ਜੀ ਬਿਲਕੁਲ। ਸੋ ਓਵਰਆਲ ਜਿਹੜਾ ਹਰਜੋਤ ਸਿੰਘ ਜੀ ਇੱਥੇ ਹੁਣ ਬਹੁਤ ਸਾਰੀਆਂ ਜਿਹੜੀਆਂ ਪੜਚੋਲਾ ਐਨਾਲਿਸਿਸ ਜਿਹੜੇ ਉਹ ਕੀਤੇ ਜਾਣੇ ਆ। ਟਰੰਪ ਹੋਣਾ ਦੇ ਜਿਹੜੇ ਪਾਲਿਸੀ ਸ਼ਿਫਟ ਆਏ ਆ, ਉਹਨਾਂ ਦਾ ਅਸਰ ਦੇਖਦਿਆਂ ਨੂੰ ਅਜੇ ਹੋਰ ਕਈ ਮਹੀਨੇ ਜਿਹੜੇ ਨਜ਼ਰ ਆਉਣੇ ਆ। ਮੁੱਢਲੇ ਤੌਰ ਦੇ ਵਿੱਚ ਜਦੋਂ ਇੱਕ ਸ਼ੌਕ ਲੱਗਦਾ ਆ, ਇਹ ਉਹ ਸ਼ੌਕ ਦਾ ਨਤੀਜਾ ਜਿਹੜਾ ਉਹ ਲੱਗ ਰਿਹਾ। ਜੇ ਤੁਸੀਂ ਸਿਆਸਤ ਨੂੰ ਸਾਰੇ ਜਾਣੇ ਸਮਝਦੇ ਆ ਤਾਂ ਇਹ ਲੌਂਗ ਟਰਮ ਦੀ ਜਿਹੜੀ ਇਸ ਦੇ ਵਿੱਚ ਨਾਲ ਗੇਮ ਹੁੰਦੀ ਆ। ਇਸੇ ਲਈ ਜਿਹੜੀਆਂ ਮਿਡ ਟਰਮ ਇਲੈਕਸ਼ਨ ਆ, 2 ਸਾਲ ਦਾ ਉਸ ਦੇ ਵਿੱਚ ਵਕਤ ਰਹਿੰਦਾ ਆ। ਸੋ ਇਹਦੇ ਵਿੱਚ ਜਿਹੜਾ ਹੁਣ ਦੇਖੋ ਵੀ ਜਿਹੜਾ ਹੁਣ ਟੈਰਿਫਸ ਦਾ ਜਿਹੜਾ ਨਾਲ ਦੇ ਨਾਲ ਰੌਲਾ ਚੱਲ ਰਿਹਾ, ਕੀ ਅਫੋਰਡੇਬਿਲਟੀ ਮਿਡ ਟਰਮ ਇਲੈਕਸ਼ਨਸ ਤੋਂ ਪਹਿਲਾਂ ਠੀਕ ਹੋ ਜਾਊਗੀ? ਇਮੀਗ੍ਰੇਸ਼ਨ ਦੇ ਮਸਲੇ ਦੇ ਵਿੱਚ ਹੋਰ ਕਿੰਨੀ ਸਖਤੀ ਜਾਂ ਹੋਰ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਆ ਸਕਦੀਆਂ ਆ, ਉਹਨੇ ਇਵੈਂਚੁਅਲੀ ਜਿਹੜੀਆਂ ਮਿਡ ਟਰਮ ਇਲੈਕਸ਼ਨਸ ਨੂੰ ਡਿਸਾਈਡ ਕਰਨਾ। ਅੱਜ ਡੈਮੋਕ੍ਰੇਟਸ ਬਹੁਤ ਖੁਸ਼ ਨੇ, ਰਿਪਬਲਿਕਨਸ ਨੂੰ ਨਿਰਾਸ਼ਾ ਜਿਹੜੀ ਉਹ ਇਸ ਦੇ ਵਿੱਚ ਸਾਹਮਣਾ ਕੱਲ ਦੇ ਜਿਹੜੇ ਨਤੀਜਿਆਂ ਦੇ ਵਿੱਚ ਕਰਨੀ ਜਿਹੜੀ ਉਹ ਪਈ ਆ। ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਹੈਗੀਆਂ। ਪਰ ਇਹ ਹੁਣ ਦੇਖਣਾ ਪਊਗਾ ਵੀ ਮਿਡ ਟਰਮ ਇਲੈਕਸ਼ਨ ਤੱਕ ਕੀ ਫੇਰ ਬਦਲ ਹੁੰਦਾ ਆ। ਹੁਣ ਸਭ ਤੋਂ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨਤੀਜਿਆਂ ਦਾ ਜਿਹੜਾ ਪ੍ਰਭਾਵ ਆ, ਉਹ ਖਾਸ ਕਰਕੇ ਰਿਪਬਲਿਕਨ ਪਾਰਟੀ ਦੇ ਉੱਤੇ ਇਸ ਗੱਲੋਂ ਜਿਹੜਾ ਉਹ ਪੈਣਾ ਆ ਵੀ ਡੈਮੋਕ੍ਰੇਟਸ ਨੇ ਇਹ ਮੰਨਣਾ ਆ ਅੱਜ ਦੀ ਜਿਹੜੀ ਕੱਲ ਦੀ ਰਾਤ ਦੀ ਜਿੱਤ ਤੋਂ ਬਾਅਦ ਚ ਵੀ ਲੋਕ ਸਾਨੂੰ ਸਪੋਰਟ ਕਰ ਰਹੇ ਆ ਤੇ ਜੇ ਅਸੀਂ ਇਹਨਾਂ ਚੀਜ਼ਾਂ ਦੇ ਕਰਕੇ ਅੜੇ ਆ ਤਾਂ ਹੀ ਲੋਕਾਂ ਨੇ ਸਾਨੂੰ ਜਿਹੜਾ ਜਿਤਾਇਆ ਆ। ਰਿਪਬਲਿਕਨਸ ਦੇ ਮਨ ਦੇ ਉੱਤੇ ਇਹ ਦਬਾਅ ਜਿਹੜਾ ਉਹ ਹੋਣਾ ਵੀ ਭਾਈ ਹੁਣ ਵੱਡੀਆਂ ਜਿਹੜੀਆਂ ਹਾਰਾਂ ਹੋਈਆਂ ਆ, ਬੜੀਆਂ ਸੀਟਾਂ ਜਿਹੜੀਆਂ ਇੱਕ ਹਿਸਾਬ ਦੇ ਨਾਲ ਫਲਿੱਪ ਹੋਈਆਂ ਆ, ਅਹੁਦੇ ਫਲਿੱਪ ਹੋਏ ਆ ਤੇ ਸਾਨੂੰ ਹੁਣ ਸ਼ਟਡਾਊਨ ਨੂੰ ਠੀਕ ਕਰਨ ਦੇ ਲਈ ਕੁਝ ਕਰਨਾ ਪੈਣਾ ਆ। ਉਧਰ ਰਾਸ਼ਟਰਪਤੀ ਟਰੰਪ ਜਿਹੜੇ ਆ ਉਹਨਾਂ ਨੇ ਦਬਾਅ ਪਾ ਦਿੱਤਾ ਆ ਸੈਨੇਟਰਸ ਦੇ ਉੱਤੇ, ਰਿਪਬਲਿਕਨ ਸੈਨੇਟਰਸ ਦੇ ਉੱਤੇ ਵੀ ਭਾਈ ਤੁਸੀਂ ਫਿਲੀਬਸਟਰ ਹਟਾ ਨਹੀਂ ਰਹੇ ਜਿਹਦੇ ਕਰਕੇ ਇਹ ਕੰਮ ਹੋ ਰਿਹਾ। ਇੱਕ ਜਿਹੜੇ ਸੈਨੇਟਰ ਕੈਨੇਡੀ, ਉਹਨਾਂ ਨੇ ਕਿਹਾ ਵੀ ਇਹ ਕੱਲ ਤਾਂ ਆਪਾਂ ਫਿਲੀਬਸਟਰ ਤਾਂ ਜਿਹੜਾ ਉਹ ਹਟਾਉਣਾ ਨਹੀਂ, ਸਕ੍ਰੈਪ ਨਹੀਂ ਕਰਨਾ, ਕਿਉਂਕਿ ਇਵੈਂਚੁਅਲੀ ਉਹਨਾਂ ਨੂੰ ਵੀ ਪਤਾ ਵੀ ਵਕਤ ਇਦਾਂ ਦਾ ਆ ਜਾਣਾ ਆ
ਵੀ ਜਦੋਂ ਕਿਤੇ ਡੈਮੋਕ੍ਰੇਟਸ ਵੀ ਸੱਤਾ ਦੇ ਵਿੱਚ ਜਿਹੜੇ ਹੋਣਗੇ, ਪ੍ਰੈਜ਼ੀਡੈਂਟ ਵੀ ਉਹਨਾਂ ਦਾ ਹੋਊਗਾ, ਅਗਲੇ ਫਿਰ ਮਨਮਰਜ਼ੀਆਂ ਕਰਨਗੇ, ਉਦੋਂ ਆਪਾਂ ਕਿੱਦਾਂ ਜਿਹੜਾ ਇਹਨਾਂ ਨੂੰ ਰੋਕ ਸਕਾਂਗੇ। ਸੋ ਇਹ ਬੜੀ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਕਸੂਤੀ ਜਿਹੜੀ ਉਹ ਬਣੀ ਪਈ ਆ। ਟਰੰਪ ਹੋਣਾ ਨੇ ਆਪਣੇ ਤੋਂ ਜਿਹੜਾ ਨਜ਼ਲਾ ਝਾੜਦੇ ਹੋਏ ਸਾਰਾ ਦਾ ਸਾਰਾ ਦੋਸ਼ ਜਿਹੜੇ ਸੈਨੇਟ ਦੇ ਤੇ ਉਹਨਾਂ ਦੇ ਰਿਪਬਲਿਕਨਸ ਦੇ ਉੱਤੇ ਝਾੜ ਦਿੱਤਾ ਵੀ ਤੁਹਾਡੇ ਕਰਕੇ ਹੀ ਆਪਾਂ ਇਹ ਇਲੈਕਸ਼ਨਸ ਜਿਹੜੀਆਂ ਉਹ ਹਾਰੀਆਂ ਹੈਗੀਆਂ ਆ। ਬਹੁਤ ਸਾਰੇ ਜਿਹੜੇ ਟਰੰਪ ਐਂਡੋਰਸਡ ਮਾਗਾ ਵਾਲੇ ਜਿਹੜੇ ਕੈਂਡੀਡੇਟਸ ਆ ਉਹਨਾਂ ਦੀ ਕੱਲ ਦੀ ਇਲੈਕਸ਼ਨਸ ਦੇ ਵਿੱਚ ਹਾਰ ਹੋਈ ਆ। ਸੋ ਇਹ ਹੁਣ ਲਿਖਿਆ ਪੜ੍ਹਨਗੇ, ਕੁਝ ਚੇਂਜਸ ਜਿਹੜੇ ਇਸ ਦੇ ਵਿੱਚ ਲਿਆਉਣਗੇ ਜਾਂ ਆਪਣੇ ਜਿਹੜਾ ਰੈਟਰਿਕ ਆ, ਜਿਹੜਾ ਆਪਣਾ ਏਜੰਡਾ ਆ, ਉਸ ਨੂੰ ਇਸੇ ਤਰੀਕੇ ਦੇ ਨਾਲ ਅੱਗੇ ਵਧਾਉਣਗੇ। ਇਹ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਸੋ ਸਿਚੁਏਸ਼ਨ ਰਾਤ ਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਬਦਲੀ ਹੈਗੀ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਹੁਣ ਅੱਗੇ ਬਣਦਾ ਆ। ਪਰ ਡੈਮੋਕ੍ਰੇਟਸ ਦੇ ਨੂੰ ਇਹਨਾਂ ਦੇ ਖੁਸ਼ੀ ਮਿਲੀ ਹੋਊਗੀ ਤੇ ਰਿਪਬਲਿਕਨਸ ਨੂੰ ਹੁਣ ਸੈਲਫ ਐਨਾਲਿਸਿਸ ਕਰਨ ਦਾ ਜਿਹੜਾ ਇੱਕ ਵਕਤ ਆਇਆ ਆ ਵੀ ਆਪਾਂ ਕਿਹੜੀਆਂ ਚੇਂਜਸ ਹੋਰ ਕਰ ਸਕਦੇ ਆ ਤਾਂ ਜੋ ਇਹਦੇ ਵਿੱਚ ਅੱਗੇ ਜਿਹੜਾ ਉਹ ਵਾਧਾ ਆਪਣੇ ਕੰਟਰੋਲ ਨੂੰ, ਆਪਣੇ ਜਿਹੜੀਆਂ ਮੈਜੋਰਿਟੀਜ਼ ਨੂੰ ਹੋਰ ਸਟਰੋਂਗ ਜਿਹੜਾ ਉਹ ਕਿੱਦਾਂ ਜਿਹੜਾ ਉਹ ਤੁਸੀਂ ਕਰੋਗੇ। ਜੀ। ਸੋ ਅਗਲੀ ਖਬਰ ਜਿਹੜੀ ਆ, ਸੁਪਰੀਮ ਕੋਰਟ ਉਹ ਅੱਜ ਸੁਣਨ ਜਾ ਰਹੀ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਕੋਲ ਪਈ ਲੀਗਲੀ ਉਹ ਟੈਰਿਫ ਲਾ ਸਕਦੇ ਆ ਕਿ ਨਹੀਂ, ਗਲੋਬਲ ਟੈਰਿਫ ਪ੍ਰੋਗਰਾਮ ਉਹਦੇ ਸੰਬੰਧ ਦੇ ਵਿੱਚ। ਸੋ ਜਿਹੜੇ ਅਮਰੀਕਨ ਕੰਜ਼ਿਊਮਰ ਤੇ ਬਿਜ਼ਨੈਸਿਸ ਆ ਉਹ ਕਾਫੀ ਜ਼ਿਆਦਾ ਜਿਹੜੇ ਹਰਟ ਹੋ ਰਹੇ ਹੈਗੇ ਆ। ਸੋ ਨੇਸ਼ਨ ਦੀ ਫਾਈਨੈਂਸ਼ੀਅਲ ਹੈਲਥ, ਗਲੋਬਲ ਡਿਪਲੋਮੇਸੀ, ਇਹ ਸਾਰੇ ਦੇ ਉੱਤੇ ਜਿਹੜੀ ਆ ਯੂਐਸ ਦੀ ਜਿਹੜੀ ਸੁਪਰੀਮ ਕੋਰਟ ਆ ਉਹ ਹੁਣ ਡਿਸੀਜਨ ਦਊਗੀ। ਇਹ ਵਨ ਆਫ ਦਾ ਮੋਸਟ ਇੰਪੋਰਟੈਂਟ ਕੇਸ ਆ ਕਹਿੰਦੇ ਹਿਸਟਰੀ ਦੇ ਵਿੱਚ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਦੱਸਿਆ ਹੈਗਾ, ਇਹ ਉਹਨਾਂ ਨੇ ਅੱਜ ਬਿਆਨ ਜਾਰੀ ਕੀਤਾ ਹੈਗਾ। ਕਹਿੰਦੇ ਵੀ ਜੇ ਟੈਰਿਫ ਨੂੰ ਇਨਵੈਲੀਡੇਟ ਕਰ ਦਿੱਤਾ ਗਿਆ ਤੇ ਕਹਿੰਦੇ ਵੀ ਯੂਐਸ ਗਵਰਨਮੈਂਟ ਟੈਨਸ ਆਫ ਬਿਲੀਅਨਸ ਆਫ ਡਾਲਰ ਜੋ ਰਿਫੰਡ ਕਰਨੇ ਸੀ ਉਹਨੀ ਬਿਜ਼ਨੈਸਿਸ ਨੂੰ, ਉਹ ਉਹਨਾਂ ਨੂੰ ਨਹੀਂ ਮਿਲਣਗੇ। ਸੋ ਕਹਿੰਦੇ ਵੀ ਬਾਰਗੇਨਿੰਗ ਚਿਪ ਜਿਹੜਾ ਪ੍ਰੋਗਰਾਮ ਆ ਉਹ ਵੀ ਇੱਕ ਤਰ੍ਹਾਂ ਦੇ ਨਾਲ ਐਲੀਮੀਨੇਟ ਹੋ ਜਾਊਗਾ। ਸੋ ਅਮਰੀਕਨ ਫੈਮਲੀਜ਼ ਕਹਿੰਦੇ ਵੀ ਇਸ ਸਾਲ $1700 ਉਹ ਆਪਣੀ ਜੇਬ ਦੇ ਵਿੱਚੋਂ ਐਕਸਟਰਾ ਖਰਚਣਗੇ ਟੈਰਿਫ ਨੂੰ ਲੈ ਕੇ। ਇਹ ਕਈ ਜਿਹੜੇ ਸਰਵੇ ਆ ਉਹ ਆਏ ਹੈਗੇ ਆ। ਸੋ ਜਿਹੜੇ ਜਸਟਿਸਸ ਆ ਉਹ ਸਕੈਪਟੀਕਲ ਹੈਗੇ ਆ ਟਰੰਪ ਉਹਨਾਂ ਦੀ ਟੈਰਿਫ ਅਥਾਰਟੀ ਨੂੰ ਲੈ ਕੇ। ਕਾਂਗਰਸ ਨੂੰ ਜਿਹੜੀ ਕਨਸਟੀਟਿਊਸ਼ਨ ਆ ਉਹ ਪਾਵਰ ਦਿੰਦਾ ਆ ਵੀ ਉਹਨਾਂ ਦੇ ਕੋਲ ਐਕਸਕਲੂਸਿਵ ਅਥਾਰਟੀ ਹੈਗੀ ਆ ਜਿਹੜਾ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਟੈਕਸ ਲੈਵੀ ਲਾਣੀ ਹੈਗੀ ਆ ਸਿਟੀਜ਼ਨਸ ਦੇ ਉੱਤੇ, ਜਾਂ ਜਿਹੜੇ ਇੰਪੋਰਟਸ ਆ ਉਹਨਾਂ ਦੇ ਉੱਤੇ ਡਿਊਟੀਆਂ ਲਾਣੀਆਂ ਹੈਗੀਆਂ। ਕੁਝ ਕੁ ਐਕਸੈਪਸ਼ਨ ਹੋ ਸਕਦੀਆਂ ਹੈਗੀਆਂ, ਪਰ 3 ਜੱਜ ਜਿਹੜੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਵੱਲੋਂ ਸੁਪਰੀਮ ਕੋਰਟ 'ਚ ਅਪੁਆਇੰਟ ਕੀਤੇ ਹੋਏ ਆ। ਸੋ ਦੇਖਦੇ ਆ ਵੀ ਉਹਨਾਂ ਦਾ ਜਿਹੜਾ ਡਿਸੀਜਨ ਆ ਇਸ ਮਾਮਲੇ ਦੇ ਵਿੱਚ ਕਿੱਦਾਂ ਦਾ ਆਉਂਦਾ ਹੈਗਾ। ਜੀ। ਹਰਜੋਤ ਸਿੰਘ ਜੀ, ਇੱਕ ਬ੍ਰੇਕ ਆਪਾਂ ਹੁਣ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹ ਆਪਾਂ ਖਬਰਾਂ ਨੂੰ ਹੋਰ ਅੱਗੇ ਵਧਾਵਾਂਗੇ, ਗੱਲਾਂ ਬਾਤਾਂ ਜਿਹੜੀਆਂ ਉਹ ਹੋਰ ਕਰਾਂਗੇ, ਐਨਾਲਿਸਿਸ ਇਹਨਾਂ ਜਿਹੜੇ ਇਲੈਕਸ਼ਨ ਦੇ ਰਿਜ਼ਲਟਸ ਦਾ ਉਸ ਉੱਤੇ ਵੀ ਕਰਾਂਗੇ। ਤੇ ਇੱਕ ਜੱਜ ਨੇ ਟਰਾਂਸਪੋਰਟੇਸ਼ਨ ਦੀ ਫੰਡਿੰਗ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਫੈਸਲਾ ਸੁਣਾਇਆ ਆ, ਉਹਦੇ ਬਾਰੇ ਵੀ ਆਪਾਂ ਜਿਹੜੀ ਉਹ ਚਰਚਾ ਜਿਹੜੀ ਉਹ ਕਰਦੇ ਹਾਂ। ਸੋ ਕਾਫੀ ਕੁਛ ਜਿਹੜਾ ਅੱਜ ਦੀਆਂ ਖਬਰਾਂ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ। ਸੋ ਜੁੜੇ ਰਹੋ ਇੱਧਰ ਪੰਜਾਬੀ ਰੇਡੀਓ USA ਦੇ ਨਾਲ। ਮਿਲਦੇ ਇੱਕ ਛੋਟੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਇੱਕ ਵਾਰੀ ਫੇਰ ਸਵਾਗਤ ਹੈ। ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਖਬਰ ਵੱਲ ਚਲੀਏ। ਕੁਝ ਸਾਡੇ ਸਰੋਤੇ ਜਿਹੜੇ ਆ ਫਿਲਬਸਟਰ ਬਾਰੇ ਵੀ ਪੁੱਛ ਰਹੇ ਸੀ ਤੇ ਜਿਹੜਾ ਫਿਲਬਸਟਰ ਆ ਉਹਦਾ ਮਤਲਬ ਕੀ ਹੁੰਦਾ ਹੈਗਾ। ਕਿਉਂਕਿ ਰਿਪਬਲਿਕਨ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਹੁਣੀ ਜਿਹੜਾ ਜ਼ੋਰ ਪਾ ਰਹੇ ਆ ਵੀ ਜਿਹੜਾ ਫਿਲਬਸਟਰ ਆ, ਸੈਨੇਟ ਫਿਲਬਸਟਰ, ਜਿਹੜਾ ਜਿਹਨੂੰ ਕਾਮਨਲੀ ਨਿਊਕਲੀਅਰ ਆਪਸ਼ਨ ਕਿਹਾ ਜਾਂਦਾ ਹੈਗਾ ਉਸ ਨੂੰ ਐਬੋਲਿਸ਼ ਕੀਤਾ ਜਾਵੇ, ਉਹਨੂੰ ਖਤਮ ਕੀਤਾ ਜਾਵੇ। ਸੋ ਇਹਦੇ ਲਈ ਇਹ ਹੁੰਦਾ ਆ ਵੀ ਜਿਹੜਾ ਕੋਈ ਵੀ ਬਿੱਲ ਪਾਸ ਹੋਣਾ ਹੈ ਉਹਨੂੰ 60 ਵੋਟਾਂ ਚਾਹੀਦੀਆਂ ਹੁੰਦੀਆਂ ਹੈਗੀਆਂ ਸੈਨੇਟ ਦੇ ਵਿੱਚ। ਇਸ ਵੇਲੇ ਰਿਪਬਲਿਕਨ ਨੂੰ ਕੋਈ 54 ਆ, ਮੇਰੇ ਖਿਆਲ ਨਾਲ ਇੱਕ ਹੋਰ ਸੀਟ ਉਹ ਹਾਰ ਜੀ ਗਏ ਹੈਗੇ ਆ। ਸੋ 53 ਸੀਟਾਂ ਆ ਉਹਨਾਂ ਦੇ ਕੋਲ ਜੀ। ਜੀ ਬਿਲਕੁਲ। ਸੋ ਜਿਹੜੀ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੇ ਡੈਮੋਕ੍ਰੇਟਸ ਦੀ ਇਸ ਦੇ ਵਿੱਚ ਫਿਲਬਸਟਰ ਨੂੰ ਤੋੜਨ ਲਈ ਘੱਟੋ ਘੱਟ 60 ਸੀਟਾਂ ਜਿਹੜੀਆਂ ਚਾਹੀਦੀਆਂ। ਕਿਸੇ ਟਾਈਮ ਤੇ ਹੁੰਦਾ ਸੀਗਾ ਫਿਲਬਸਟਰ ਦੇ ਵਿੱਚ ਇੱਕ ਜਾਣੇ ਨੇ, ਇੱਕ ਸੈਨੇਟਰ ਨੇ ਅਨਲਿਮਿਟਿਡ ਡਿਬੇਟ। ਬੇਸਿਕਲੀ ਫਿਲਬਸਟਰ ਦਾ ਮਤਲਬ ਇਹ ਹੁੰਦਾ ਵੀ ਅਨਲਿਮਿਟਿਡ ਡਿਬੇਟ, ਜਿੰਨਾ ਚਿਰ ਮਰਜ਼ੀ ਤੁਸੀਂ ਕਿਸੇ ਇੱਕ ਮੁੱਦੇ ਦੇ ਉੱਤੇ ਭਾਸ਼ਣ, ਗੱਲਬਾਤ ਜਿਹੜੀ ਉਹ ਕਰ ਸਕਦੇ ਆ। ਹੁਣ ਮਾਡਰਨ ਡੇ ਦੇ ਵਿੱਚ ਜਿਹੜਾ ਫਿਲਬਸਟਰ 'ਚ ਇਹ ਤਬਦੀਲੀ ਜਿਹੜੀ ਹਰਜੋਤ ਸਿੰਘ ਜੀ ਹੈਗੀ ਆ ਵੀ ਹੁਣ ਗਰੁੱਪ ਆਫ ਸੈਨੇਟਰਸ ਉਹ ਇਕੱਠੇ ਹੋ ਕੇ ਇਸ ਚੀਜ਼ ਨੂੰ ਜਿਹੜਾ ਉਹ ਕਰਦੇ ਆ ਤੇ ਹੁਣ ਉਹ ਸਿੱਧਾ ਹੀ ਪਤਾ ਲੱਗ ਜਾਂਦਾ ਹੈ ਵੀ ਹਾਂ ਭਾਈ ਇਹਨਾਂ ਦੇ ਕੋਲ ਸੀਟਾਂ, ਵੋਟਾਂ ਜਿਹੜੀਆਂ ਉਹ ਨਹੀਂ ਹੈਗੀਆਂ। ਸੋ ਫਿਲਬਸਟਰ ਦਾ ਜਿਹੜਾ ਸਹਾਰਾ ਲੈਂਦੇ ਹੋਏ ਤੇ ਫਿਰ ਉਹ ਬਿੱਲ ਨੂੰ ਬਲੌਕ ਕਰ ਦਿੱਤਾ ਜਾਂਦਾ ਜਾਂ ਰੋਕ ਜਿਹੜਾ ਉਹ ਦਿੱਤਾ ਜਿਹੜਾ ਹੋ ਜਾਂਦਾ ਆ। ਸੋ ਉਸੇ ਫਿਲਬਸਟਰ ਦਾ ਸਹਾਰਾ ਲੈਂਦੇ ਹੋਏ ਹੀ ਡੈਮੋਕ੍ਰੇਟਸ ਹੁਣ ਤੱਕ ਜਿੰਨੇ ਵੀ ਬਿੱਲ ਸੈਨੇਟ ਦੇ ਵਿੱਚ ਲਿਆਂਦੇ ਗਏ ਆ ਗਵਰਨਮੈਂਟ ਦੇ ਸ਼ਟਡਾਊਨ ਨੂੰ ਖਤਮ ਕਰਨ ਦੇ ਲਈ, ਉਸ ਨੂੰ ਰੋਕਦੇ ਜਿਹੜੇ ਆ ਰਹੇ ਆ। ਕਹਿੰਦੇ ਵੀ ਤੁਸੀਂ ਸਾਡੀ ਜਿਹੜੀ ਗੱਲ ਆ ਉਹ ਨਹੀਂ ਮੰਨ ਰਹੇ, ਸਾਡੇ ਜਿਹੜੀਆਂ ਚੀਜ਼ਾਂ ਆ ਆਪਣੇ ਇਸ ਬਿੱਲ ਦੇ ਵਿੱਚ ਐਡ ਨਹੀਂ ਕਰ ਰਹੇ, ਇਸ ਕਰਕੇ ਜਿਹੜਾ ਆ ਇਸ ਨੂੰ ਜਿਹੜਾ ਉਹ ਰੋਕਿਆ ਜਾ ਰਿਹਾ ਆ। ਤੇ ਜਿਹੜੇ ਰਿਪਬਲਿਕਨਸ ਉਹ ਇਹ ਕਹਿ ਰਹੇ ਆ ਵੀ ਦੇਖੋ ਇਹ ਤਾਂ ਸਰਕਾਰ ਨੂੰ ਜਿਹੜਾ ਉਹ ਖੋਲ੍ਹਣਾ ਹੀ ਨਹੀਂ ਚਾਹੁੰਦੇ। ਹੁਣ ਅਮਰੀਕਾ ਦੇ ਇਤਿਹਾਸ ਦੇ ਵਿੱਚ ਰਿਕਾਰਡ ਬਣ ਚੁੱਕਾ, 36ਵੇਂ ਦਿਨ ਦੇ ਵਿੱਚ ਜਿਹੜੀ ਗਵਰਨਮੈਂਟ ਸ਼ਟਡਾਊਨ ਆ ਉਹ ਪਹੁੰਚ ਚੁੱਕੀ ਆ। ਸੋ ਹੁਣ ਤੱਕ ਦੀ ਸਭ ਤੋਂ ਲੰਮੀ ਜਿਹੜੀ ਗਵਰਨਮੈਂਟ ਸ਼ਟਡਾਊਨ ਆ ਉਹ ਹੋ ਚੁੱਕੀ ਆ। ਸੋ ਇਹ ਇੱਕ ਨਵਾਂ ਰਿਕਾਰਡ ਬਣਿਆ। ਇਸ ਤੋਂ ਪਹਿਲਾਂ ਰਿਕਾਰਡ 2018 'ਚ ਰਾਸ਼ਟਰਪਤੀ ਟਰੰਪ ਉਹਨਾਂ ਦੇ ਪਹਿਲੇ ਕਾਰਜਕਾਲ ਦੇ ਵਿੱਚ ਰਿਹਾ ਸੀ, ਜਦੋਂ 35 ਦਿਨ ਜਿਹੜੀ ਸਰਕਾਰ ਆ ਉਹ ਗਵਰਨਮੈਂਟ ਆ ਸ਼ਟਡਾਊਨ ਰਹੀ ਸੀ, ਬੰਦ ਜਿਹੜੀ ਉਹ ਰਹੀ ਸੀਗੀ। ਸੋ ਇਹ ਹੁਣ ਅੱਗੇ ਹੋਰ ਕਿੰਨੇ ਦਿਨ ਚੱਲੂਗੀ ਇਹ ਦੇਖਣ ਵਾਲੀ ਜਿਹੜੀ ਗੱਲ ਆ। ਕੱਲ੍ਹ ਦੇ ਫੈਸਲੇ, ਕੱਲ੍ਹ ਦੇ ਜਿਹੜੇ ਨਤੀਜੇ ਆ ਉਹ ਇਹਨਾਂ ਦੇ ਫੈਸਲਿਆਂ ਦੇ ਉੱਤੇ ਅਸਰ ਪਾਊਗੀ, ਇਹ ਆਪਾਂ ਦੇਖਦੇ ਹਾਂ। ਹਰਜੋਤ ਸਿੰਘ ਜੀ, ਪ੍ਰੋਪ 50 ਦੀ ਆਪਾਂ ਗੱਲ ਕਰ ਰਹੇ ਸੀਗੇ। ਪ੍ਰੋਪ 50 ਜਿਹੜੀ ਆ ਇੱਥੇ ਗੈਵਿਨ ਨਿਊਸਮ ਨੇ, ਗਵਰਨਰ ਜਿਹੜੇ ਆ, ਉਹਨਾਂ ਨੇ ਇਸ ਕਰਕੇ ਲਿਆਂਦੀ ਸੀ ਵੀ ਜਿਹੜੇ ਟਰੰਪ ਉਹਨਾਂ ਨੇ ਕਿਹਾ ਵੀ ਮੈਨੂੰ 5 ਸੀਟਾਂ ਚਾਹੀਦੀਆਂ ਤੇ ਟੈਕਸਿਸ ਵਾਲਾ ਗ੍ਰੈਗ ਐਬਟ ਆ ਉਹ ਕਹਿੰਦਾ ਮੈਂ ਥਾਲੀ 'ਚ ਪਾ ਕੇ ਦਿੰਦਾ ਆ। ਤੇ ਇਹ ਜਿਹੜੇ ਡੈਮੋਕ੍ਰੇਟ ਆ ਉਹ ਕਹਿੰਦੇ ਵੀ ਨਹੀਂ ਅਸੀਂ ਇੱਦਾਂ ਨਹੀਂ ਪਾਉਣ ਦੇਣੀ, ਸਾਡੀ ਥਾਲੀ ਵੀ ਜਿਹੜੀ ਉਹ ਤਿਆਰ ਆ। ਤੇ ਉਸੇ ਤਰੀਕੇ ਦੇ ਨਾਲ ਫਿਰ ਇਹਨਾਂ ਨੇ ਕੀਤੀ। ਪਰ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਆਪਣੀ ਕਮਿਊਨਿਟੀ ਦੇ ਵਿੱਚ ਇਸ ਦੇ ਉਲਟ ਇਸ ਲਈ ਵੋਟ ਜਿਹੜੀ ਉਹ ਪਈ ਆ ਕਿਉਂਕਿ ਗਵਰਨਰ ਦੇ ਜਿਹੜਾ ਬਿੱਲ ਆ ਉਸ ਨੂੰ ਵੀਟੋ ਕਰ ਦਿੱਤਾ ਸੀ। ਹੁਣ ਟਰੰਪ ਹੋਣਾ ਨੇ ਇਹ ਪ੍ਰੋਪ 50 ਜਿਹੜੀ ਆ ਪਾਸ ਹੋਣ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਮੈਂ ਦੇਖਿਆ ਵੀ ਆਲਰੇਡੀ ਉਹਨਾਂ ਨੇ ਲੀਗਲ ਐਕਸ਼ਨ ਦੀ ਜਿਹੜੀ ਧਮਕੀ ਆ ਉਹ ਦੇ ਦਿੱਤੀ ਆ। US ਡਿਪਾਰਟਮੈਂਟ ਆਫ ਜਸਟਿਸ ਉਹਨਾਂ ਨੇ ਇਲੈਕਸ਼ਨ ਮੋਨੀਟਰਸ 5 ਜਿਹੜੀਆਂ ਕੈਲੀਫੋਰਨੀਆ ਦੀਆਂ ਕਾਉਂਟੀਜ਼ ਆ ਉੱਥੇ ਜਿਹੜੀਆਂ ਉਹ ਘੱਲੇ ਸੀਗੇ। ਕੱਲ ਜਿਹੜੀ ਫ੍ਰੈਸਨੋ ਕਾਉਂਟੀ ਦੇ ਜਿਹੜੇ ਹਰਜੋਤ ਸਿੰਘ ਜੀ ਕਲੋਵਿਸ ਦੇ ਸ਼ਹਿਰ ਦੇ ਵਿੱਚ ਮੈਂ ਵੀ ਵੋਟ ਪਾਉਣ ਗਿਆ, ਉਦੋਂ 5-7 ਮਿੰਟ ਹੀ ਜਿਹੜੇ ਉੱਦਾਂ ਬਚੇ ਸੀਗੇ ਕਿਉਂਕਿ ਬੈਲਟ ਆਇਆ ਹੋਇਆ ਸੀਗਾ ਤੇ ਆਪਾਂ ਦੇਖਣਾ ਸੀਗਾ ਜਾ ਕੇ, ਜਿਹੜਾ ਮੈਂ ਚਾਹੁੰਦਾ ਸੀਗਾ ਵੀ ਉੱਥੇ ਵੋਟ ਜਿਹੜੀ ਉਹ ਪਾਈ ਜਾਵੇ। ਸੋ ਕੰਮ ਤੋਂ ਬਾਅਦ ਜਦੋਂ ਉੱਥੇ ਗਏ ਤਾਂ ਲਾਈਨ ਲੱਗੀ ਪਈ ਸੀਗੀ। ਸੋ ਲੋਕਾਂ ਦੇ ਵਿੱਚ ਚਾਅ ਸੀਗਾ ਵੋਟ ਜਿਹੜੇ ਉਹ ਪਾਉਣ ਦਾ ਅਤੇ ਅਖੀਰਲੇ ਮਿੰਟ ਤੱਕ ਵੀ ਲੋਕ ਜਿਹੜੇ ਉਹ ਵੋਟ ਪਾਉਣ ਦੇ ਲਈ ਆ ਰਹੇ ਸੀ। ਪਰ ਇੱਕ ਅਫਸੋਸ ਵਾਲੀ ਗੱਲ ਜਿਹੜੀ ਆ ਕੈਲੀਫੋਰਨੀਆ ਵਾਲਿਆਂ ਨੂੰ ਜਿਹੜੀ ਉਹ ਬੜੇ ਸਾਹਮਣਾ ਕਰਨਾ ਪੈਂਦਾ ਵੀ ਵੋਟ ਪਾ ਕੇ ਆਏ ਆ, 8 ਉੱਧਰੋਂ ਵੱਜੇ ਆ ਤੇ ਘਰੇ ਅਜੇ ਪਹੁੰਚੇ ਵੀ ਨਹੀਂ ਸੀ, ਪੈਰ ਵੀ ਨਹੀਂ ਸੀ ਧਰਿਆ ਤੇ ਆਲਰੇਡੀ ਬ੍ਰੇਕਿੰਗ ਨਿਊਜ਼ ਆ ਗਈ ਸੀਗੀ ਵੀ ਪ੍ਰੋਪ 50 ਜਿਹੜੀ ਉਹ ਉਸ ਨੂੰ ਪਾਸ ਜਿਹੜਾ ਉਹ ਕਰ ਦਿੱਤਾ ਜਿਹੜਾ ਹੋ ਗਿਆ ਆ। ਸੋ ਕੈਲੀਫੋਰਨੀਆ ਦੇ ਵੋਟਰਸ ਨੂੰ ਇਹ ਜਿਹੜੀ ਨਿਰਾਸ਼ਾ ਆ ਉਹ ਕਈ ਵਾਰੀ ਜਿਹੜੀ ਸਾਹਮਣਾ ਕਰਨਾ ਪੈਂਦਾ ਆ। ਫਿਰ ਉਹ ਬੰਦੇ ਤਾਂ ਹੀ ਅਗਲੀ ਵਾਰੀ ਕਹਿੰਦੇ ਯਾਰ ਸਾਡੀ ਵੋਟ ਪਾਈ ਦਾ ਫਾਇਦਾ ਹੀ ਕੀ ਆ
ਜੇ ਘਰੇ ਪਹੁੰਚਣ ਤੋਂ ਪਹਿਲਾਂ ਹੀ ਸਾਨੂੰ ਜਿਹੜਾ ਨਤੀਜਾ ਆ ਉਹ ਜਿਹੜਾ ਉਹ ਆ ਜਾਂਦਾ ਹੈ। ਇਹਦੇ ਵਿੱਚ ਮੁੱਖ ਕਾਰਨ ਇਹ ਵੀ ਹੁੰਦਾ ਹੈ ਹਰਜੋਤ ਸਿੰਘ ਜੀ ਵੀ ਕਿਉਂਕਿ ਬਹੁਤ ਸਾਰੇ ਜਿਹੜੀ ਅਰਲੀ ਵੋਟਿੰਗ ਆ ਉਹ ਕੈਲੀਫੋਰਨੀਆ 'ਚ ਹੋ ਜਾਂਦੀ ਆ, ਉਹ ਟੈਬੂਲੇਟ ਕਰਕੇ ਰੱਖੀ ਹੁੰਦੀ ਆ ਤੇ ਜਿੱਦਾਂ ਹੀ 8 ਵਜਦੇ ਉਹ ਨਾਲ ਦੇ ਨਾਲ ਅਪਡੇਟ ਕਰ ਦਿੱਤੀ ਜਾਂਦੀ ਆ ਤੇ ਜਿਹੜੇ ਪੋਲਿੰਗ ਸੈਂਟਰਸ ਹੁੰਦੇ ਆ ਉਹਨਾਂ ਦੀਆਂ ਵੋਟਾਂ ਨੂੰ ਫਿਰ ਹੌਲੀ-ਹੌਲੀ ਜਿਹੜਾ ਇੱਕ ਸੈਂਟਰਲਾਈਜ਼ਡ ਪੁਆਇੰਟ ਹੁੰਦਾ ਆ ਉੱਥੇ ਵੋਟਾਂ ਲਿਆਂਦੀਆਂ ਜਾਂਦੀਆਂ, ਖੋਲ੍ਹੀਆਂ ਜਾਂਦੀਆਂ, ਗਿਣੀਆਂ ਜਾਂਦੀਆਂ ਆ। ਸੋ ਇਹ ਪੂਰਾ 1 ਮਹੀਨਾ ਲੱਗਦਾ ਆ ਇਸ ਇਲੈਕਸ਼ਨਸ ਦੇ ਨਤੀਜਿਆਂ ਨੂੰ ਓਫੀਸ਼ੀਅਲੀ ਸਰਟੀਫਾਈ ਕਰਨ ਦੇ ਲਈ। ਅਨਅਫੀਸ਼ੀਅਲ ਤੌਰ ਦੇ ਉੱਤੇ ਜਿਹੜੀ ਪ੍ਰੋਪ 50 ਆ ਉਹ ਪਾਸ ਹੋ ਚੁੱਕੀ ਹੈਗੀ ਆ। ਸੋ ਪਰ ਅੱਜ ਇਹ ਆ ਵੀ ਪ੍ਰੋਪ 50 ਦੇ ਬਾਬਤ ਜਿਹੜਾ ਟਰੰਪ ਹੋਣਾ ਨੇ ਕਿਹਾ ਵੀ ਅਸੀਂ ਤੁਹਾਨੂੰ ਜਿਹੜਾ ਅਦਾਲਤ ਵਿੱਚ ਇਸ ਦੇ ਉਲਟ ਘੜੀਸ ਸਕਦੇ ਹਾਂ। ਕੱਲ ਨਿਊਜ਼ਮ ਨੇ ਵੀ ਤਕਰੀਬਨ 9 ਵਜੇ ਤੋਂ ਪਹਿਲਾਂ 5-7 ਮਿੰਟ ਪਹਿਲਾਂ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਪ੍ਰੋਪ 50 ਦੇ ਜਿਹੜੇ ਆ ਉਹ ਜਿੱਤ ਹੋ ਜਾਣ ਤੋਂ ਬਾਅਦ 'ਚ। ਉਹਨੇ ਕਿਹਾ ਵੀ 90 ਦਿਨ ਦੀ ਸਾਡੇ ਕੋਲ ਸਪ੍ਰਿੰਟ ਸੀਗੀ ਤੇ ਅਨਪ੍ਰੈਸੀਡੈਂਟਡ ਵੇ ਦੇ ਨਾਲ ਅਸੀਂ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ ਆ। ਅਸੀਂ ਜਿਹੜੇ ਡੋਨਲਡ ਟਰੰਪ ਹੋਣਾ ਦੀ ਜਿਹੜੀ ਪ੍ਰੈਜ਼ੀਡੈਂਸੀ ਆ ਉਹਨਾਂ ਦੀ ਜਿਹੜੀ ਰੈਕਲੈਸਨੈਸ ਆ ਉਸ ਦੇ ਬਰਾਬਰ ਜਿਹੜਾ ਆ ਉਹ ਅਸੀਂ ਖੜੇ ਰਹੇ ਆ। ਤੇ ਉਹਨਾਂ ਨੇ ਕਿਹਾ ਵੀ ਤੁਸੀਂ ਕੈਲੀਫੋਰਨੀਅਨ ਬੀਅਰ ਨੂੰ ਪੋਕ ਕੀਤਾ ਆ ਤੇ ਜਿਹੜਾ ਬੇਅਰ ਆ ਭਾਲੂ ਆ ਰਿੱਛ ਆ ਜਿਹੜਾ ਆ ਉਹ ਹੁਣ ਦਹਾੜਿਆ ਆ ਤੇ ਅਨਪ੍ਰੈਸੀਡੈਂਟਡ ਟਰਨ ਆਊਟ ਜਿਹੜਾ ਉਹ ਤੁਹਾਨੂੰ ਦੇਖਣ ਨੂੰ ਮਿਲਿਆ ਆ ਤੇ ਸ਼ਾਨਦਾਰ ਜਿਹੜਾ ਰਿਜ਼ਲਟ ਆ ਉਸ ਦੇ ਵਿੱਚ ਜਿਹੜਾ ਉਹ ਆਇਆ। ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜੇ ਰੀਡਿਸਟ੍ਰਿਕਟਿੰਗ ਆ ਉਹ ਹੁਣ ਵਰਜੀਨੀਆ ਤੇ ਮੈਰੀਲੈਂਡ ਦੇ ਵਿੱਚ ਵੀ ਜਿਹੜੀ ਹੋਊਗੀ ਕਿਉਂਕਿ ਟੈਕਸਸ ਤੋਂ ਬਾਅਦ 'ਚ ਹੋਰ ਵੀ ਜਿਹੜੀਆਂ ਰੈੱਡ ਸਟੇਟਸ ਆ ਉਹਨਾਂ ਨੇ ਵੀ ਜਿਹੜੀ ਰੀਡਿਸਟ੍ਰਿਕਟਿੰਗ ਆ ਉਸ ਦੇ ਵੱਲ ਨੂੰ ਕਦਮ ਵਧਾਏ ਆ ਤੇ ਹੁਣ ਜਿਹੜੇ ਡੈਮੋਕ੍ਰੇਟ ਜਿਹੜੀਆਂ ਹੈਗੇ ਨੇ ਸੂਬੇ ਉਹ ਵੀ ਇਸ ਦੇ ਵਿੱਚ ਜਿਹੜਾ ਆ ਉਹ ਅੱਗੇ ਨੂੰ ਕਦਮ ਜਿਹੜਾ ਉਹ ਵਧਾ ਰਹੇ ਨੇ। ਸੋ ਲੈਟਸ ਸੀ ਅੱਗੇ ਹੁਣ ਕੀ ਬਣਦਾ ਆ। ਕੱਲ ਜਿਹੜੇ ਵਿੰਸ ਫੋਂਗ ਆ ਇੱਥੋਂ ਦੇ ਕਾਂਗਰਸਮੈਨ ਉਹਨਾਂ ਨੇ ਕਿਹਾ ਵੀ ਅੱਜ ਜਿਹੜੇ ਰੀਡਿਸਟ੍ਰਿਕਟਿੰਗ ਦੀ ਜਿੱਤ ਤੋਂ ਬਾਅਦ ਦੇ ਵਿੱਚ ਕੈਲੀਫੋਰਨੀਆ ਦੇ ਬਹੁਤ ਸਾਰੇ ਜਿਹੜੇ ਕੈਲੀਫੋਰਨੀਅਨਸ ਆ ਉਹਨਾਂ ਦੇ ਸਿਟੀਜ਼ਨ ਆ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਜਿਹੜੀ ਉਹ ਖਤਮ ਜਿਹੜੀ ਉਹ ਹੋ ਜਾਵੇਗੀ ਕਿਉਂਕਿ ਇਹ ਜਿਹੜੀਆਂ ਸੀਟਾਂ ਆ ਰਿਪਬਲਿਕਨ ਦੇ ਹੱਥੋਂ ਜਿਹੜੀਆਂ ਉਹ ਖੁੰਝ ਸਕਦੀਆਂ ਨੇ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਇੱਕ ਜੱਜ ਨੇ ਕਾਫੀ ਜ਼ਿਆਦਾ ਜਿਹੜਾ ਆ ਚਿੰਤਾ ਪ੍ਰਗਟ ਕੀਤੀ ਹੈ। ਕਹਿੰਦੇ ਵੀ ਆਈਸ ਦੇ ਜਿਹੜੇ ਡਿਟੈਂਸ਼ਨ ਸੈਂਟਰਸ ਆ ਉਹਨਾਂ ਦੀ ਕੰਡੀਸ਼ਨ ਕਾਫੀ ਬੈਡ ਹੈਗੀ ਆ। ਲੈਕ ਆਫ ਸੈਨੀਟੇਸ਼ਨ, ਲਿਟਲ ਐਕਸੈਸ ਟੂ ਲਾਇਰਸ, ਇਹ ਸਾਰਾ ਕੁਝ ਹੈਗਾ ਆ। ਹਾਲਾਂਕਿ ਹੋਮਲੈਂਡ ਸਿਕਿਉਰਿਟੀ ਵਾਲਿਆਂ ਨੇ ਕਿਹਾ ਵੀ ਜਿਹੜੇ ਧਾਰਮਿਕ ਜਥੇਬੰਦੀਆਂ ਆ ਉਹ ਪਹੁੰਚ ਸਕਦੀਆਂ ਹੈਗੀਆਂ ਆ ਜੇਲ੍ਹਾਂ ਦੇ ਵਿੱਚ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਰਵਿਸ ਦੇਣੀ ਹੈਗੀ ਆ ਉਹ ਦੇ ਸਕਦੇ ਆ। ਆਪਾਂ ਪਿਛਲੇ ਸਮੇਂ 'ਚ ਤੁਹਾਡੇ ਨਾਲ ਡਿਸਕਸ ਕਰਦੇ ਰਹੇ ਆ। ਜਿਹੜੀ ਇੱਧਰ ਮੈਕਫਾਰਲੈਂਡ ਫੈਸਿਲਿਟੀ ਹੈਗੀ ਆ ਉੱਥੇ ਆਪਣਾ ਨੌਜਵਾਨ ਇੱਕ ਹਮੇਸ਼ਾ ਹੀ ਹਰ ਵੀਰਵਾਰ ਨੂੰ ਉਹ ਪ੍ਰਸ਼ਾਦ ਵੀ ਲੈ ਕੇ ਜਾਂਦਾ ਤੇ ਪਾਠ ਵੀ ਕਰਦੇ ਆ ਤੇ ਬਾਕੀ ਵੀ ਜਿਹੜੇ ਉੱਥੇ ਕਹਿੰਦੇ ਸੀ ਵੀ ਉਹ ਹਰਿਆਣੇ ਮੂਲ ਦੇ ਵੀ ਕਾਫੀ ਲੋਕ ਹੈਗੇ ਉਹਨਾਂ ਲਈ ਵੀ ਉਹ ਧਾਰਮਿਕ ਬੁੱਕਸ ਲੈ ਕੇ ਜਾਂਦਾ ਹੈਗਾ ਆ। ਸੋ ਇਮੀਗ੍ਰੇਸ਼ਨ ਆਫੀਸ਼ੀਅਲਸ ਨੇ ਫੈਡਰਲ ਜੱਜਸ ਨੂੰ ਇਹ ਦੱਸਿਆ ਵੀ ਉੱਥੇ ਕੋਈ ਪ੍ਰੋਬਲਮ ਨਹੀਂ, ਪਰ ਲੋਕਾਂ ਦੀਆਂ ਕੰਪਲੇਨਸ ਇੰਨੀਆਂ ਜ਼ਿਆਦਾ ਆ ਰਹੀਆਂ ਹੈਗੀਆਂ। ਦੂਜੇ ਪਾਸੇ FBI ਨੇ ਵਾਰਨਿੰਗ ਦਿੱਤੀ ਆ ਵੀ ਬਹੁਤ ਸਾਰੇ ਲੋਕ ਝੂਠੇ ਹੀ ਆਈਸ ਦੇ ਏਜੰਟ ਬਣ ਕੇ ਜਿਹੜੇ ਆ ਉਹ ਲੋਕਾਂ ਨੂੰ ਤੰਗ ਕਰ ਰਹੇ ਹੈਗੇ ਆ। ਉਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਤੁਹਾਨੂੰ ID ਜ਼ਰੂਰ ਪੁੱਛਣੀ ਚਾਹੀਦੀ ਆ ਵੀ FBI ਵਾਰਨਸ ਆਫ ਕ੍ਰਿਮੀਨਲਸ ਪੋਜ਼ਿੰਗ ਐਜ਼ ਆਈਸ ਅਰਜਸ ਏਜੰਟਸ ਟੂ ID themselves। ਸੋ ਇਹ ਬਹੁਤ ਜ਼ਿਆਦਾ ਜਿਹੜੀ ਆ ਧਿਆਨ ਰੱਖਣ ਯੋਗ ਗੱਲ ਹੈਗੀ ਆ। ਇਸ ਤੋਂ ਬਿਨਾਂ ਅੱਜ ਸ਼ਿਕਾਗੋ ਦੇ ਇੱਕ ਡੇ ਕੇਅਰ ਸੈਂਟਰ ਦੇ ਵਿੱਚ ਇੱਕ ਉੱਥੇ ਦੇ EMPLOYEE ਨੂੰ ਬੱਚਿਆਂ ਦੇ ਸਾਹਮਣੇ ਹੀ ਆਈਸ ਵਾਲਿਆਂ ਨੇ ਚੱਕ ਲਿਆ। ਡੇ ਕੇਅਰ ਵਰਕਰ ਜੋ ਆ ਉਹ ਚਾਈਲਡ ਕੇਅਰ ਸੈਂਟਰ ਦੇ ਵਿੱਚ ਕੰਮ ਕਰਦਾ ਸੀ ਨਾਰਥ ਸਾਈਡ ਜੋ ਉੱਥੇ ਦਾ ਏਰੀਆ ਹੈਗਾ ਤੇ ਅੱਜ ਸਵੇਰੇ ਜਿਹੜਾ ਆਈਸ ਵਾਲਿਆਂ ਨੇ ਉਸ ਨੂੰ ਚੱਕਿਆ ਹੈਗਾ। ਉਹਦਾ ਵੀ ਕਾਫੀ ਵਿਰੋਧ ਹੋ ਰਿਹਾ ਵੀ ਜੇ ਤੁਸੀਂ ਕਿਸੇ ਨੂੰ ਚੱਕਣਾ ਹੀ ਆ, ਕ੍ਰਿਮੀਨਲ ਰੈਕਡ ਆ, ਨਿਆਣਿਆਂ ਸਾਹਮਣੇ ਕਾਹਤੇ ਇਦਾਂ ਦਾ ਡਰ ਵਾਲਾ ਮਾਹੌਲ ਜਿਹੜਾ ਤੁਸੀਂ ਪੈਦਾ ਕਰ ਰਹੇ ਹੈਗੇ ਆ ਤੇ ਉਹਨੂੰ ਜਦੋਂ ਉਹ ਜਾਣਾ ਆ ਜਾਂ ਆਉਣਾ ਆ ਉਸ ਟਾਈਮ ਦੇ ਉੱਤੇ ਜੋ ਉਸ ਨੂੰ ਅਰੈਸਟ ਕਰ ਸਕਦੇ ਆ। ਸਕੂਲ ਕਹਿੰਦੇ ਵੀ ਯੂਜ਼ਲੀ ਪਲੇਸਿਸ ਆਫ ਸੇਫਟੀ ਗਿਣਿਆ ਜਾਂਦਾ ਹੈਗਾ, ਸਿਕਿਉਰਿਟੀ ਗਿਣਿਆ ਜਾਂਦਾ ਹੈਗਾ ਜਿੱਥੇ ਬੱਚਿਆਂ ਨੂੰ ਕਿਸੇ ਤਰ੍ਹਾਂ ਦਾ ਡਰ ਵਾਲਾ ਮਾਹੌਲ ਨਹੀਂ ਹੁੰਦਾ ਹੈਗਾ। ਜਦੋਂ ਬੱਚੇ ਕਹਿੰਦੇ ਚੀਕਾਂ ਮਾਰਦੇ ਆ, ਰੋਂਦੇ ਆ ਤੇ ਦੇਖੋ ਜੀ ਆਈਸ ਵਾਲੇ ਆ ਗਏ ਤੇ ਉਹ ਬੱਚਿਆਂ ਦੇ ਉੱਤੇ ਕਿੱਦਾਂ ਦਾ ਜਿਹੜਾ ਅਸਰ ਪੈਂਦਾ ਹੈਗਾ। ਇੱਕ ਪੇਰੈਂਟ ਤਾਰਾ ਗੁਰਜ਼ਾਰੀ ਜੋ ਉਸ ਸੈਂਟਰ ਦੇ ਵਿੱਚ ਜਿਹਦਾ ਬੱਚਾ ਜਾਂਦਾ ਉਸਨੇ ਇਹ ਦੱਸਿਆ, ਕਹਿੰਦੇ ਵੀ ਬੱਚੇ, ਟੀਚਰ ਤੇ ਪੇਰੈਂਟਸ ਸਾਰੇ ਉੱਥੇ ਰੋ ਰਹੇ ਸੀ, ਕਰਾਈ ਕਰ ਰਹੇ ਸੀ। ਕਹਿੰਦੇ ਭਈ ਹੁਣ ਉਹ ਕੰਸਰਨਡ ਆ ਵੀ ਕਿੱਦਾਂ ਆਪਾਂ ਬੱਚਿਆਂ ਨੂੰ ਡਿਸਕਸ ਕਰੀਏ ਵੀ ਹੋਇਆ ਕੀ ਹੈਗਾ। ਸੋ ਬਹੁਤ ਸਾਰੇ ਜਿਹੜੇ ਪੇਰੈਂਟਸ ਤੇ ਆਫੀਸ਼ੀਅਲਸ ਆ ਉਹ ਅੱਜ ਇਸ ਇਨਸੀਡੈਂਟ ਦੇ ਬਾਰੇ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਨਗੇ।
ਜੀ, ਬਿਲਕੁਲ ਹਰਜੋਤ ਸਿੰਘ ਜੀ। ਇੱਕ ਆਪਾਂ ਨਾ ਕੱਲ੍ਹ ਖਬਰ ਕੀਤੀ ਸੀ ਵੀ ਜਿਹੜੇ ਧਾਰਮਿਕ ਲੋਕ ਆ ਉਹਨਾਂ ਨੇ ਵੀ ਉਹ ਜਾਣ ਨਹੀਂ ਸੀ ਦਿੱਤਾ ਜਿਹੜਾ ਉਹ ਜਾਂਦਾ। ਬਟ ਜਿਹੜੇ ਟ੍ਰੇਸ਼ੀਆ ਮੈਕਲੌਫਲਿਨ ਆ, DHS ਦੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਅਸਿਸਟੈਂਟ ਸਕੱਤਰ, ਉਹਨਾਂ ਨੇ ਇਹ ਕਿਹਾ ਵੀ ਰਿਲੀਜੀਅਸ ਆਰਗੇਨਾਈਜੇਸ਼ਨ ਆਲਵੇਜ਼ ਵੈਲਕਮ ਆ, ਵੀ ਜਿਹੜੀਆਂ ਡਿਟੇਨੀਜ਼ ਹੈਗੇ ਆ ਆਈਸ ਦੇ ਵਿੱਚ, ਵੀ ਉਹਨਾਂ ਨੂੰ ਜੇ ਕੋਈ ਧਾਰਮਿਕ ਸਹੂਲਤਾਂ ਤੁਸੀਂ ਪ੍ਰਦਾਨ ਕਰਦੀਆਂ ਤੇ ਉਹਦੇ ਲਈ ਕਹਿੰਦੇ ਵੀ ਅਸੀਂ ਖੁੱਲ੍ਹ ਦਿੱਤੀ ਆ। ਸੋ ਕਹਿੰਦੇ ਵੀ ਰਿਲੀਜੀਅਸ ਲੀਡਰਸ ਆ ਉਹ ਰਿਕੁਐਸਟ ਕਰ ਸਕਦੇ ਆ ਐਕਸੈਸ ਦੇ ਲਈ ਤੇ ਫੈਸਿਲਿਟੀਜ਼ ਦੇ ਵਿੱਚ ਪ੍ਰੋਪਰ ਚੈਨਲਸ ਦੇ ਜਿਹੜਾ ਉਹ ਥਰੂ, ਤੇ ਜੇ ਰਿਕੁਐਸਟ ਅਪਰੂਵ ਹੁੰਦੀਆਂ ਆ ਤਾਂ ਅਸੀਂ ਜਿਹੜਾ ਆ ਇਸ ਦੇ ਵਿੱਚ ਤੁਹਾਨੂੰ ਜਿਹੜਾ ਉਹ ਨਹੀਂ ਰੋਕਦੇ। ਕਹਿੰਦੇ ਵੀ ਆਈਸ ਜਿਹੜੀ ਆ ਉਹ ਪਰਿਵਾਰਾਂ ਨੂੰ ਸੈਪਰੇਟ ਨਹੀਂ ਕਰਦੀ ਜਿਹੜੀ ਉਹ ਹੈਗੀ। ਪਰ ਕੱਲ ਜਿਹੜੇ ਕੁਛ ਰਿਲੀਜੀਅਸ ਲੀਡਰਸ ਆ, ਇੱਥੋਂ ਤੱਕ ਵੀ ਜਿਹੜੇ ਨਵੇਂ ਬਣੇ ਪੋਪ ਲੀਓ ਜਿਹੜੇ 14 ਹੈਗੇ ਆ, ਉਹਨਾਂ ਨੇ ਵੀ ਇਸ ਦੇ ਬਾਰੇ ਜਿਹੜਾ ਉਹ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਨੂੰ ਗੁਹਾਰ ਲਗਾਈ ਸੀ ਵੀ ਜਿਹੜੀ ਰਿਲੀਜੀਅਸ ਲਿਬਰਟੀ ਆ ਮਾਈਗ੍ਰੈਂਟਸ ਦੀ, ਉਸ ਦੀ ਬਹਾਲੀ ਹੋਣੀ ਚਾਹੀਦੀ ਆ। ਸੋ ਜਿੱਦਾਂ ਤੁਸੀਂ ਮੈਕਫਾਰਲੈਂਡ ਦਾ ਹਰਜੋਤ ਸਿੰਘ ਜੀ ਉਦਾਹਰਨ ਦਿੱਤਾ ਆ, ਹੋਰ ਵੀ ਬਹੁਤ ਸਾਰੀਆਂ ਡਿਟੈਂਸ਼ਨ ਫੈਸਿਲਿਟੀਜ਼ ਦੇ ਵਿੱਚ ਜਿਹੜੇ ਕੁਝ ਸਿੱਖ ਨੇ, ਕੋਈ ਪੰਜਾਬੀ ਨੇ, ਚਾਹੇ ਕੋਈ ਹਿੰਦੂ ਨੇ, ਉਹ ਵੀ ਜੇ ਧਾਰਮਿਕ ਆਪਣੀਆਂ ਚੀਜ਼ਾਂ ਰੋਹ ਰੀਤਾਂ ਨੂੰ ਕਰਨਾ ਚਾਹੁੰਦੇ ਆ, ਇੱਥੋਂ ਤੱਕ ਵੀ ਲੰਗਰ ਵੀ ਹੁਣ ਆਪਣਾ ਪ੍ਰਸ਼ਾਦ ਆ ਜਿਹੜਾ ਕਮਿਊਨੀਅਨ, ਜਿੱਦਾਂ ਕੱਲ ਦੀ ਖਬਰ ਦੇ ਵਿੱਚ ਕਮਿਊਨੀਅਨ ਸੀ, ਆਪਣਾ ਲੰਗਰ ਆ ਜਾਂ ਪ੍ਰਸ਼ਾਦ ਆ, ਉਦਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਉਹ ਲੈ ਕੇ ਉਹਨਾਂ ਦੇ ਲਈ ਜਿਹੜੀਆਂ ਉਹ ਜਾਈਆਂ ਜਾ ਸਕਦੀਆਂ। ਜੇ ਕੋਈ ਇਦਾਂ ਦਾ ਕਾਰਜ ਕਰ ਰਿਹਾ ਆ ਤਾਂ ਜ਼ਰੂਰ ਸੰਪਰਕ ਜਿਹੜਾ ਉਹ ਕਰੇ, ਤਾਂ ਜੋ ਆਪਾਂ ਵੀ ਦੱਸ ਸਕੀਏ। ਜੇ ਕੋਈ ਲੋਕ ਉਸ ਦੇ ਵਿੱਚ ਮਦਦ ਵੀ ਕਰਨਾ ਚਾਹੁੰਦੇ ਆ ਤਾਂ ਉੱਥੇ ਉਹਨਾਂ ਦੀ ਜਿਹੜੀ ਉਹ ਮਦਦ ਕਰ ਸਕਦੇ ਹੈਗੇ ਆ। ਦੇਖੋ, ਅਦਾਲਤ ਨੇ, ਕਾਨੂੰਨ ਨੇ ਆਪਣਾ ਜਿਹੜਾ ਆ ਉਹ ਚਾਲ ਚੱਲੀ ਜਾਣਾ ਆ, ਪਰ ਲੋਕਾਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਤੇ ਹੋਰ ਜਿਹੜੇ ਰਾਈਟਸ ਆ ਉਹ ਨਹੀਂ ਉਸ ਦੇ ਮਾਮਲੇ ਦੇ ਵਿੱਚ ਕੁਚਲੇ ਜਿਹੜੇ ਉਹ ਜਾਣੇ ਚਾਹੀਦੇ। ਸੋ ਉਹ ਚੀਜ਼ਾਂ ਦਾ ਜ਼ਰੂਰ ਧਿਆਨ ਹਰ ਇੱਕ ਨੂੰ ਹੀ ਰੱਖਣਾ ਜਿਹੜਾ ਉਹ ਚਾਹੀਦਾ ਆ। ਤੁਸੀਂ ਕਿਸੇ ਦੇ ਬਾਰਡਰ ਟੱਪੇ ਦੇ ਉੱਤੇ ਸਹਿਮਤ ਹੋਵੋਗੇ, ਅਸਹਿਮਤ ਹੋਵੋਗੇ, ਉਹ ਇੱਕ ਵੱਖਰੀ ਜਿਹੜੀ ਗੱਲ ਆ, ਪਰ ਹਰ ਇੱਕ ਨੂੰ ਇੱਥੇ ਅਮਰੀਕਾ ਦੀ ਧਰਤੀ ਦੇ ਉੱਤੇ ਆਪਣੀ ਆਜ਼ਾਦੀ ਦੇ ਨਾਲ ਆਪਣੇ ਜਿਹੜੇ ਧਰਮ ਆ ਉਸ ਨੂੰ ਮੰਨਣ ਦੀ ਇਜਾਜ਼ਤ ਹੋਣੀ ਚਾਹੀਦੀ ਆ ਤੇ ਉਹ ਬਰਕਰਾਰ ਰਹਿਣੀ ਚਾਹੀਦੀ ਆ, ਇਰਰਿਸਪੈਕਟਿਵ ਵੀ ਉਹ ਇਸ ਟਾਈਮ ਚਾਹੇ ਉਹ ਡਿਟੈਂਸ਼ਨ 'ਚ ਆ ਤੇ ਚਾਹੇ ਉਹ ਜਿਹੜਾ ਉਹ ਬਾਹਰ ਆ। ਜੇ ਕੋਈ ਇਦਾਂ ਦੇ ਕੰਮ ਕਰ ਰਹੇ ਆ, ਜੇ ਕੋਈ ਮਦਦ ਕਰ ਰਿਹਾ ਹੈ ਕਿਸੇ ਵੀ ਇਦਾਂ ਦੇ ਡਿਟੇਨੀਜ਼ ਦੇ ਲਈ, ਤਾਂ ਉਹ ਜ਼ਰੂਰ ਜਿਹੜਾ ਉਹ ਦੱਸੇ। ਸੋ ਇਸ ਨੂੰ ਜਿਹੜਾ ਜ਼ਰੂਰ ਸਮਝਿਆ ਜਾਵੇ, ਇਹ ਨਾ ਸੋਚਿਆ ਜਾਵੇ ਵੀ ਨਹੀਂ ਆਪਣੀ ਗੱਲ ਕਿਹਨੇ ਸੁਣਨੀ ਆ। ਇਹ ਟ੍ਰੇਸ਼ੀਆ ਮੈਕਲੌਫਲਿਨ ਹੁਣਾਂ ਦੀ ਹੁਣ ਆਪਣਾ ਅੱਜ ਦਾ ਖੁਦ ਦਾ ਉਹਨਾਂ ਦਾ ਜਿਹੜਾ ਉਹ ਬਿਆਨ ਆ, ਵੀ ਕਹਿੰਦੇ ਵੀ ਅਸੀਂ ਰਿਲੀਜੀਅਸ ਜਿਹੜੇ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਉਹ ਅੱਗੇ ਜਾਂਦੀਆਂ ਆ, ਅਸੀਂ ਉਸ ਨੂੰ ਨਹੀਂ ਰੋਕਦੇ। Religious organizations have always been welcome to provide services to detainees in ICE detention facilities. ਇਹਨਾਂ ਦਾ ਆਪਣਾ ਜਿਹੜਾ ਉਹ ਬਿਆਨ ਆ ਹਰਜੋਤ ਸਿੰਘ ਜੀ। ਸੋ ਜ਼ਰੂਰ ਜਿਹੜਾ ਉਹ ਦੇਖਿਆ ਜਿਹੜਾ ਉਹ ਜਾਣਾ ਚਾਹੀਦਾ ਆ। ਸੋ ਚਾਹੇ ਤੁਸੀਂ ਲੰਗਰ ਲੈ ਕੇ ਜਾਣਾ ਆ, ਜਿਹੜੇ ਰਿਲੀਜੀਅਸ ਪ੍ਰੈਕਟਿਸਿਸ ਆ, ਚਾਹੇ ਉਹਨਾਂ ਦੇ ਸਿਰ ਢੱਕਣ ਲਈ ਜਿਹੜੀਆਂ ਚੀਜ਼ਾਂ ਹੁੰਦੀਆਂ, ਪਾਠ ਕਰਨ ਦੇ ਲਈ ਜਿਹੜੇ ਗੁਟਕਾ ਸਾਹਿਬ ਆ ਉਹ ਲੈ ਕੇ ਜਾਣੇ ਹੁੰਦੇ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਕਰਵਾਈਆਂ ਜਾਂਦੀਆਂ। ਪਰ ਆਈਸ ਦੀਆਂ ਜਿਹੜੇ ਪ੍ਰੋਸੈਸ ਆ, ਪ੍ਰੋਸੀਜਰਸ ਆ, ਉਹਨਾਂ ਨੂੰ ਫੋਲੋ ਕਰਦੇ ਹੋਏ ਉਹਨਾਂ ਤੱਕ ਇਹ ਚੀਜ਼ਾਂ ਪਹੁੰਚਾਉਣ ਦੇ ਲਈ ਤੁਸੀਂ ਜ਼ਰੂਰ ਅੱਗੇ ਕਦਮ ਵਧਾ ਸਕਦੇ ਹੈਗੇ ਆ। ਜੀ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਭਈ ਬੇ ਏਰੀਏ ਦੇ ਵਿੱਚ ਇੱਕ ਟਰੱਕਿੰਗ ਕੰਪਨੀ ਦੇ ਓਨਰ ਨੇ ਇਹ ਕਿਹਾ ਭਈ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹੈਗੇ ਆ ਅਨਡਾਕੂਮੈਂਟਡ ਲੋਕਾਂ ਦੇ ਲਈ, ਉਹ ਆਲਮੋਸਟ ਖਤਮ ਆ, ਉਹਨਾਂ ਦਾ ਖਾਤਮਾ ਹੋ ਗਿਆ ਹੈਗਾ। ਸੈਕਟਰੀ ਆਫ ਟਰਾਂਸਪੋਰਟੇਸ਼ਨ ਸ਼ਾਨ ਡਫੀ ਉਹਨਾਂ ਨੇ ਕੈਲੀਫੋਰਨੀਆ ਤੋਂ ਇਹ ਮੰਗ ਕੀਤੀ ਸੀ ਵੀ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਤੁਸੀਂ ਅਨਡਾਕੂਮੈਂਟਡ ਇੰਡੀਵਿਜੂਅਲ ਨੂੰ ਇਸ਼ੂ ਕਰ ਰਹੇ ਆ, ਇਹ ਗਲਤ ਹੈਗਾ। ਜਦ ਕਿ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਵੀ ਤੁਸੀਂ ਤਾਂ ਵਰਕ ਪਰਮਿਟ ਦਿੱਤੇ ਆ, ਤੁਹਾਡੇ ਬੇਸ ਦੇ ਉੱਤੇ ਹੀ ਉਹ ਲਾਇਸੈਂਸ ਉਹਨਾਂ ਨੇ ਲਏ ਹੈਗੇ। ਪਰ ਇੱਕ ਬੇ ਏਰੀਏ ਦੀ ਟਰੱਕਿੰਗ ਕੰਪਨੀ ਹੈਗੀ ਆ ਜਿਹੜਾ ਜਿਹੜਾ ਮੇਜਰ ਕੰਮ ਆ 90% ਪੋਰਟ ਆਫ ਓਕਲੈਂਡ ਆ, ਬਿਲ ਅਬਾਊਟ ਦੀ ਇਹ ਓਨਸ ਕਰਦਾ ਹੈਗਾ ਆ ਏਵੀ ਟਰੱਕਿੰਗ ਕੰਪਨੀ। ਉਹ ਕਹਿੰਦਾ ਵੀ ਮੈਜੋਰਟੀ ਆਫ ਜਿਹੜੇ ਡਰਾਈਵਰਸ ਆ ਉਹ ਹੋਰ ਮੁਲਕਾਂ ਤੋਂ ਆਉਂਦੇ ਆ, ਤੇ ਕਹਿੰਦਾ ਵੀ ਮੈਂ ਇਹ ਕਹਿ ਸਕਦਾ ਵੀ ਪੋਰਟ ਬਿਜ਼ਨਸ ਦੇ ਵਿੱਚ 90% ਕੰਫਰਟੇਬਲੀ ਉਹ ਲੋਕ ਆ ਜਿਹੜੇ ਇਮੀਗ੍ਰੈਂਟਸ ਹੈਗੇ ਆ। ਤੇ ਕਹਿੰਦੇ ਵੀ ਬਹੁਤੇ ਲੀਗਲੀ ਆ ਇੱਥੇ, ਤੇ ਕਹਿੰਦੇ ਵੀ ਸਾਨੂੰ ਦਹਾਕੇ ਹੀ ਲੱਗੇ ਆ ਸਿਟੀਜ਼ਨਸ਼ਿਪ ਲੈਣ ਦੇ ਲਈ। ਕਹਿੰਦਾ ਵੀ ਸਾਨੂੰ ਤਾਂ ਇਹ ਏਦਾਂ ਵਰਤ ਰਹੇ ਵੀ ਜਿੱਦਾਂ ਅਸੀਂ ਛੋਟੀਆਂ ਕੀੜੀਆਂ ਹੁੰਨੇ ਆ। ਦੇ ਥਿੰਕ ਗਵਰਨਮੈਂਟ ਥਿੰਕ ਆਫ ਅਸ ਐਜ਼ ਲਿਟਲ ਐਂਟਸ। ਜੀ। ਕਹਿੰਦੇ ਵੀ ਅਸੀਂ ਕੰਮ ਕਰਦੇ ਆ, ਅਸੀਂ ਕਿਸੇ ਨੂੰ ਬੋਦਰ ਨਹੀਂ ਕਰਦੇ ਹੈਗੇ, ਤੇ ਅਸੀਂ ਜੋਬ ਨੂੰ ਪੂਰਾ ਡਨ ਕਰਦੇ ਆ, ਤੇ ਉਹ ਤੋਂ ਬਾਅਦ ਆਪਣੇ ਘਰ ਚਲ ਜਾਂਦੇ ਆ ਤੇ ਆਪਣਾ ਜਿਹੜਾ ਲਾਈਫ ਆ ਇੰਜੋਏ ਕਰਦੇ ਆ। ਪਰ ਜੋ ਕੁਝ ਪਿਛਲੇ 2-3 ਮਹੀਨਿਆਂ ਦੇ ਵਿੱਚ ਵਾਪਰਿਆ ਹੈਗਾ,
ਉਹਦੇ ਨਾਲ ਜਿਹੜੇ ਇਮੀਗ੍ਰੈਂਟਸ ਹੈਗੇ ਆ 6 ਲੱਖ ਦੇ ਕਰੀਬ ਇਮੀਗ੍ਰੈਂਟਸ ਆ ਜੋ ਟਰੱਕ ਡਰਾਈਵ ਕਰ ਰਹੇ ਹੈਗੇ USA ਦੇ ਵਿੱਚ। ਉਹਨਾਂ ਨੂੰ ਕਹਿੰਦੇ ਰਿਪਲੇਸ ਕਰਨਾ ਬੜਾ ਔਖਾ ਆ। 6 ਲੱਖ ਬੰਦੇ ਨੂੰ ਤੁਸੀਂ ਕਿੱਦਾਂ ਰਿਪਲੇਸ ਕਰੋਗੇ? ਜੀ। ਜੀ, ਬਿਲਕੁਲ। ਐਨਾਲਿਸਿਸ ਜਿਹੜਾ ਹਰਜੋਤ ਸਿੰਘ ਜੀ ਇੱਕ ਹੋਰ ਸਾਹਮਣੇ ਜਿਹੜਾ ਉਹ ਆਇਆ ਵੀ ਕਹਿੰਦੇ ਵੀ ਜਿਹੜੇ 6 ਲੱਖ ਜਿੱਦਾਂ ਤੁਸੀਂ ਗੱਲ ਕਰ ਰਹੇ ਆ ਵੀ ਇਹ ਜਿਹੜੇ ਟਰੱਕ ਡਰਾਈਵਰਸ ਆ ਉਹ ਐਲੀਮੀਨੇਟ ਜਿਹੜੇ ਹੋ ਸਕਦੇ ਆ। ਸੋ ਇਹ ਚਿੰਤਾ ਦਾ ਵਿਸ਼ਾ ਹੋਊਗਾ। ਅਮਰੀਕਾ ਦੀ ਸਪਲਾਈ ਚੇਨ ਦੇ ਉੱਤੇ ਵੀ ਇਸ ਦਾ ਇਸ਼ੂ ਜਿਹੜਾ ਆਬਵੀਅਸਲੀ ਪੈ ਸਕਦਾ ਹੈ ਜੇ ਅਚਨਚੇਤੇ ਤੁਸੀਂ ਇੱਕ ਬੜੀ ਇੰਡਸਟਰੀ ਚੋਂ ਇੰਨੇ ਲੋਕਾਂ ਨੂੰ ਕੱਢ ਜਿਹੜਾ ਉਹ ਦੇਵੋ। ਇਹ ਹੋਣਾ ਬੜਾ ਔਖਾ ਆ। ਉਧਰ ਇਮੀਗ੍ਰੇਸ਼ਨ ਤੇ ਟਰਾਂਸਪੋਰਟੇਸ਼ਨ ਦੀ ਹੀ ਗੱਲ ਨੂੰ ਹਰਜੋਤ ਸਿੰਘ ਜੀ ਅੱਗੇ ਵਧਾਉਂਦੇ ਹੋਏ ਇੱਕ ਜੱਜ ਦੀ ਜਿਹੜੀ ਉਹ ਗੱਲ ਕਰਦੇ ਆ, ਜੱਜ ਜੌਨ ਮੈਕੋਨਲ। ਉਹਨਾਂ ਨੇ ਇੱਕ ਪ੍ਰੀਲਿਮਿਨਰੀ ਇੰਜੰਕਸ਼ਨ ਜਿਹੜਾ ਉਹ ਪਹਿਲਾਂ ਇਸ਼ੂ ਕੀਤਾ ਹੋਇਆ ਸੀ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਦੇ ਡਾਇਰੈਕਟਿਵ ਦੇ ਉੱਤੇ ਵੀ ਤੁਸੀਂ ਜਿਹੜੀ ਆ ਫੰਡਿੰਗ ਆ ਉਹ ਟਰਾਂਸਪੋਰਟੇਸ਼ਨ ਦੀ ਟਾਈ ਨਹੀਂ ਕਰ ਸਕਦੇ ਇਮੀਗ੍ਰੇਸ਼ਨ ਦੇ ਨਾਲ। ਸੋ ਜੱਜ ਨੇ ਇਹ ਰੂਲ ਕੀਤਾ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਇਮੀਗ੍ਰੇਸ਼ਨ ਦੇ ਮੁੱਦੇ ਦੇ ਕਰਕੇ ਜਿਹੜੀ ਟਰਾਂਸਪੋਰਟੇਸ਼ਨ ਦੀ ਫੰਡਿੰਗ ਆ, ਜਿੱਦਾਂ ਕੈਲੀਫੋਰਨੀਆ ਦੇ ਕਿੰਨੇ ਮਿਲੀਅਨਸ ਡਾਲਰ ਜਿਹੜੇ ਆ ਉਹ ਰੋਕਣ ਦੀ ਗੱਲ ਕਰ ਰਹੇ। ਕਹਿੰਦੇ ਵੀ ਤੁਸੀਂ ਏਦਾਂ ਕਰ ਨਹੀਂ ਸਕਦੇ, ਇਹ ਤੁਹਾਨੂੰ ਇਜਾਜ਼ਤ ਨਹੀਂ ਹੈਗੀ। ਜਿਹੜੇ ਜੱਜ ਆ ਉਹਨਾਂ ਨੇ ਕਿਹਾ ਵੀ ਜਿਹੜਾ ਸੰਵਿਧਾਨ ਆ ਉਹ ਮੰਗ ਕਰਦਾ ਆ ਵੀ ਇਹ ਜਿਹੜਾ ਲਾਅਲੈਸ ਬਿਹੇਵੀਅਰ ਆ ਉਸ ਦੇ ਉੱਤੇ ਰੋਕ ਜਿਹੜੀ ਉਹ ਲਾਵੇ। ਸੋ 20 ਸਟੇਟ ਜਿਹੜੀਆਂ ਆ ਕੈਲੀਫੋਰਨੀਆ ਜਿਹਨੂੰ ਲੀਡ ਕਰ ਰਿਹਾ ਸੀ, ਉਹਨਾਂ ਨੇ ਮਈ ਮਹੀਨੇ ਦੇ ਵਿੱਚ ਲਾਸੂਟ ਫਾਈਲ ਕੀਤਾ ਸੀ ਸ਼ੌਨ ਡਫੀ ਹੁਣਾਂ ਦੇ ਉਲਟ, ਜਿਸ ਦੇ ਵਿੱਚ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਸੀਗਾ ਵੀ ਇਮੀਗ੍ਰੇਸ਼ਨ ਅਫੀਸ਼ੀਅਲਸ ਜੇ ਅਧਿਕਾਰੀ ਮਦਦ ਨਹੀਂ ਕਰਦੇ ਤਾਂ ਇਹਨਾਂ ਦੀਆਂ ਜਿਹੜੀਆਂ ਫੰਡਿੰਗਸ ਆ ਉਹ ਰੋਕੀਆਂ ਜਾ ਸਕਦੀਆਂ ਆ। ਸੋ ਇਹ ਕਹਿੰਦੇ ਵੀ ਇਹ ਡਿਸੀਜਨ ਇੱਕ ਹਿਸਾਬ ਦੇ ਨਾਲ ਜਿੱਤ ਹੋਈ ਆ ਉਹ ਡੈਮੋਕ੍ਰੇਟ ਲੈਡ ਸਟੇਟਸ ਦੀ, ਜਿਨ੍ਹਾਂ ਨੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਉਹਨਾਂ ਕੋਸ਼ਿਸ਼ਾਂ ਨੂੰ ਜਿਹੜਾ ਬੇਸਿਕਲੀ ਰੋਕਿਆ ਆ, ਜਿਹਦੇ ਤਹਿਤ ਆਪਾਂ ਦੇਖ ਰਹੇ ਹਾਂ ਵੀ ਜਿਹੜਾ ਹੁਣ ਮੁੱਦਾ ਹੈ ਹਰਜੋਤ ਸਿੰਘ CDL ਦੇ ਇਮੀਗ੍ਰੇਸ਼ਨ ਦੇ ਨਾਲ ਹੀ ਜੋੜ ਕੇ ਆ ਨਾ ਵੀ ਇਹ ਜੀ ਇਲੀਗਲਸ ਨੂੰ ਕਿਉਂ ਜਿਹੜੇ ਉਹ ਲਾਇਸੈਂਸ ਜਿਹੜੇ ਉਹ ਦਈ ਜਾ ਰਹੇ ਆ ਕਿੱਦਾਂ ਆ। ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਇੱਥੋਂ ਵਾਲੇ ਤੇ ਕਹਿੰਦੇ ਵੀ ਤੁਸੀਂ ਵਰਕ ਪਰਮਿਟ ਦਿੰਦੇ ਆ ਫੈਡਰਲ ਸਰਕਾਰ, ਤਾਂ ਅਸੀਂ ਉਹਦੇ ਆਧਾਰ ਦੇ ਉੱਤੇ ਇਹਨਾਂ ਨੂੰ ਲਾਇਸੈਂਸ ਦਿੰਦੇ ਆ, ਅਸੀਂ FMCSA ਦੇ ਆਧਾਰ ਦੇ ਨਾਲ ਹੀ ਜਿਹੜਾ ਉਹ ਚੱਲ ਰਹੇ ਆ। ਸੋ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਇਮੀਗ੍ਰੇਸ਼ਨ ਦਾ ਮੁੱਦਾ ਬਣਾ ਕੇ ਕਿਸੇ ਦੀ ਟਰਾਂਸਪੋਰਟੇਸ਼ਨ ਦੀ ਜਿਹੜੀ ਫੰਡਿੰਗ DOT ਵਾਲੀ ਜਿਹੜੀ ਫੰਡਿੰਗ ਆ ਜਿੰਨਾ ਸੂਬਿਆਂ ਨੂੰ ਜਾਣੀ ਸੀ ਉਸ ਨੂੰ ਤੁਸੀਂ ਨਹੀਂ ਰੋਕ ਸਕਦੇ ਹੈਗੇ। ਸੋ ਕੀ ਹੁਣ ਜਿਹੜੇ ਸ਼ੌਨ ਡਫੀ ਉਹਨਾਂ ਨੇ ਬਿਆਨ ਦਿੱਤੇ ਸੀ ਵੀ 40 ਮਿਲੀਅਨ ਦੀ ਜਾਂ 100 ਮਿਲੀਅਨ ਦੀ ਜਿਹੜੀ ਫੰਡਿੰਗ ਕੈਲੀਫੋਰਨੀਆ ਨੂੰ ਆਉਂਦੀ ਆ ਉਸ ਨੂੰ ਅਸੀਂ ਰੋਕ ਦੇਵਾਂਗੇ, ਕੀ ਇਸ ਫੈਸਲੇ ਤੋਂ ਬਾਅਦ ਦੁਬਾਰਾ ਇਹਨਾਂ ਨੂੰ ਮਿਲ ਸਕੂਗੀ? ਇਹ ਹੁਣ ਦੇਖਣ ਵਾਲੀ ਜਿਹੜੀ ਗੱਲ ਰਹੇਗੀ। ਆਬਵੀਅਸਲੀ ਇਹ ਉਤਲੀ ਅਦਾਲਤ ਦੇ ਵਿੱਚ ਜਿਹੜੀ ਟਰੰਪ ਪ੍ਰਸ਼ਾਸਨ ਆ ਉਹ ਜਾ ਸਕਦੀ ਆ, ਪਰ ਅਦਾਲਤਾਂ ਦੇ ਵਿੱਚ ਤੇ ਵੋਟਾਂ ਦੇ ਵਿੱਚ ਇਸ ਟਾਈਮ ਟਰੰਪ ਪ੍ਰਸ਼ਾਸਨ ਨੂੰ ਕਿਤੇ ਨਾ ਕਿਤੇ ਕੁਝ ਹਾਰਾਂ ਦਾ ਵੀ ਜਿਹੜਾ ਉਹ ਨਾਲ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ। ਜੀ। ਅਗਲੀ ਖਬਰ ਵਿੱਚ ਚੱਲੀਏ ਤੇ IBM ਕਹਿੰਦੇ ਆ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰਸ ਦੀ ਛੁੱਟੀ ਕਰਨ ਜਾ ਰਹੇ ਆ AI ਦਾ ਬੂਮ ਨੂੰ ਲੈ ਕੇ। ਹਜੇ ਤੱਕ ਉਹਨਾਂ ਨੇ ਐਗਜ਼ੈਕਟ ਨੰਬਰ ਨਹੀਂ ਦੱਸਿਆ ਵੀ ਕਿੰਨੇ ਨੰਬਰ ਹੋਣੇ, ਪਰ ਇਹ ਬਿਲਕੁਲ ਸਹੀ ਆ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ IBM ਲੇ ਆਫ ਕਰਨ ਜਾ ਰਹੀ ਆ। ਟੋਟਲ ਉਹਨਾਂ ਦੇ 2,70,000 EMPLOYEE ਸੀਗੇ ਐਂਡ ਆਫ ਲਾਸਟ ਈਅਰ। ਬਹੁਤ ਵੱਡੀ ਸਪਲਾਇਰ ਆ IBM ਟੈਕਨੋਲੋਜੀ ਟੂ ਬਿਜ਼ਨੈਸਸ, ਤੇ Amazon, Meta, Google ਹੋਰ ਕੰਪਨੀਆਂ ਨੂੰ ਵੀ ਇਹਨਾਂ ਨੇ ਜੁਆਇਨ ਕਰ ਲਿਆ ਹੈਗਾ ਸਟਾਫਿੰਗ ਕੱਟ ਦੇ ਵਿੱਚ, ਜਿਹੜਾ ਉਹ ਕੰਪਨੀਆਂ ਨੂੰ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਕੱਟ ਕੀਤਾ ਹੈਗਾ। ਕਹਿੰਦੇ ਵੀ ਇਹ ਕੰਪਨੀਆਂ ਹੁਣ ਜ਼ਿਆਦਾ ਤੋਂ ਜ਼ਿਆਦਾ AI ਬੂਮ ਦੇ ਵਿੱਚ, ਆਰਟੀਫਿਸ਼ੀਅਲ ਇੰਟੈਲੀਜੈਂਸ ਬੂਮ ਦੇ ਵਿੱਚ ਇਨਵੈਸਟ ਕਰ ਰਹੀਆਂ ਹੈਗੀਆਂ, ਤੇ ਕਹਿੰਦੇ ਵੀ ਇਹਦੇ ਨਾਲ ਐਫੀਸ਼ੀਐਂਸੀ ਵਧੂਗੀ। ਪਰ ਲੇ ਆਫ ਹੋਏ ਆ ਉਹ ਕਿੱਥੇ ਜਾਣਗੇ ਉਹਨਾਂ ਬਾਰੇ ਹਜੇ ਪਤਾ ਨਹੀਂ, ਪਰ ਧੜਾ ਧੜ ਜਿੰਨੀਆਂ ਵੀ ਹਾਈਟੈਕ ਕੰਪਨੀਆਂ ਆ ਉਹ ਲੋਕਾਂ ਨੂੰ ਲੇ ਆਫ ਕਰ ਰਹੇ ਹੈਗੇ। ਜੀ, ਹਰਜੋਤ ਸਿੰਘ ਜੀ, ਹਫ਼ਤਾ ਕੁ ਪਹਿਲਾਂ ਮਿਸੀਸਿਪੀ ਦੇ ਵਿੱਚ ਇੱਕ ਟਰੱਕ ਉਲਟ ਗਿਆ ਸੀ ਜਿਹਦੇ ਵਿੱਚੋਂ 3 ਜਿਹੜੇ ਬਾਂਦਰ ਨੇ ਮੰਕੀਜ਼ ਆ ਉਹ escape ਕਰ ਗਏ ਸੀਗੇ। ਅੱਜ ਜਿਹੜਾ ਇਹ ਜਿਹੜੀ ਖਬਰ ਸਾਹਮਣੇ ਆਈ ਆ ਉਸ ਤੋਂ ਬਾਅਦ 'ਚ ਮਿਸੀਸਿਪੀ ਦੀ ਇੱਕ ਔਰਤ ਨੇ ਇੱਕ ਉਸ ਬਾਂਦਰ ਨੂੰ ਜਿਹੜਾ ਉਹ ਮਾਰ ਦਿੱਤਾ ਸੀ ਕਿਉਂਕਿ ਉਹਨੂੰ ਡਰ ਸੀਗਾ ਵੀ ਉਹਦੇ ਨਿਆਣੇ ਨੂੰ ਜਿਹੜਾ ਉਸ ਤੋਂ ਖਤਰਾ ਜਿਹੜਾ ਉਹ ਨਾ ਹੋਵੇ। ਅੱਜ ਇੱਕ ਹੋਰ ਮੰਕੀ ਜਿਹੜਾ ਬਾਂਦਰ ਸੀ ਉਸ ਨੂੰ ਫੇਟਲੀ ਸ਼ਾਟ, ਉਸ ਨੂੰ ਗੋਲੀ ਜਿਹੜੀ ਉਹ ਮਾਰ ਦਿੱਤੀ ਗਈ ਆ। ਸੋ ਤਿੰਨਾਂ ਚੋਂ 2 ਨੂੰ ਮਾਰ ਦਿੱਤਾ ਗਿਆ ਤੇ ਇੱਕ ਅਜੇ ਵੀ ਕਹਿੰਦੇ ਵੀ ਕ੍ਰੈਸ਼ ਤੋਂ ਬਾਅਦ ਦੇ ਵਿੱਚ ਮਿਸਿੰਗ ਦੱਸਿਆ ਜਿਹੜਾ ਹੋ ਜਾ ਰਿਹਾ ਸੀਗਾ। ਰੌਲਾ ਇਸ ਕਰਕੇ ਹਰਜੋਤ ਸਿੰਘ ਜੀ ਪੈ ਗਿਆ ਸੀਗਾ ਵੀ ਡਰ ਸੀਗਾ ਵੀ ਇਹਨਾਂ ਜਿਹੜੇ ਬਾਂਦਰ ਨੇ ਮੰਕੀਜ਼ ਆ
ਇਹਨਾਂ ਨੂੰ ਕਈ ਤਰੀਕੇ ਦੀਆਂ ਜਿਹੜੀਆਂ ਵਾਇਰਸ ਇਹਨਾਂ ਦੇ ਅੰਦਰ ਜਿਹੜੇ ਉਹ ਹੋ ਸਕਦੇ ਆ, ਜੋ ਕਿ ਇਵੈਂਚੁਅਲੀ ਬਾਹਰ ਜਿਹੜੇ ਉਹ ਕਿਤੇ ਨਾ ਫੈਲ ਜਾਣ। ਸੋ ਟੁਲੇਨੀ ਯੂਨੀਵਰਸਿਟੀ ਦੇ ਵਿੱਚ ਰਿਸਰਚ ਇਹਨਾਂ ਦੇ ਉੱਤੇ ਜਿਹੜੀ ਉਹ ਚੱਲ ਰਹੀ ਸੀ। ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਇਹਨਾਂ ਨੂੰ ਟਰਾਂਸਪੋਰਟ ਕੀਤਾ ਜਾ ਰਿਹਾ ਸੀਗਾ। ਜਦ ਟਰੱਕ ਉਲਟ ਗਿਆ ਤੇ ਇਹ ਜਿਹੜੇ ਪ੍ਰਾਈਮੇਟਸ ਆ, ਇਹ ਜਿਹੜੇ ਬਾਂਦਰ ਨੇ, ਉੱਥੋਂ ਨੱਸਣ ਦੇ ਵਿੱਚ ਕਾਮਯਾਬ ਜਿਹੜੇ ਉਹ ਰਹੇ ਸੀਗੇ। ਸੋ 2 ਮਾਰ ਦਿੱਤੇ ਗਏ ਤਿੰਨਾਂ ਚੋਂ, ਤੇ ਇੱਕ ਅਜੇ ਵੀ ਜਿਹੜਾ ਉਹ ਮਿਸਿੰਗ ਦੱਸਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਤੇ ਅਗਲੀ ਜਿਹੜੀ ਜੀ ਹਾਂਜੀ, ਖਬਰਾਂ ਦੇ ਸਮੇਂ ਸਮਾਪਤੀ ਤੋਂ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਟਰੰਪ ਐਡਮਿਨਿਸਟ੍ਰੇਸ਼ਨ ਇਸ ਟਾਈਮ ਜਿਹੜਾ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਸੀਗਾ ਸਾਊਥ ਸੁਡਾਨੀਜ਼ ਨੈਸ਼ਨਲਸ ਦੇ ਲਈ, ਉਸ ਨੂੰ ਕਹਿੰਦੇ ਵੀ ਖਤਮ ਕਰਨ ਜਾ ਰਹੀ ਆ, ਉਸ ਨੂੰ ਟਰਮੀਨੇਟ ਜਿਹੜੇ ਉਹ ਕਰ ਦੇਣਗੇ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਧਿਕਾਰੀਆਂ ਨੇ ਜਿਹੜਾ ਉਹ ਦੱਸਿਆ ਵੀ ਇਹ ਜਿਹੜਾ ਫੈਸਲਾ ਆ DHS ਦੇ ਜਿਹੜੇ ਸਕੱਤਰ ਕ੍ਰਿਸਟੀ ਨਿਯਮ ਆ, ਉਹ ਜਿਹੜੇ ਉਹ ਲੈਣਗੇ ਸਟੇਟ ਡਿਪਾਰਟਮੈਂਟ ਦੇ ਨਾਲ ਕੰਸਲਟ ਕਰਕੇ ਤੇ ਹੋਰ ਜਿਹੜੀਆਂ ਫੈਡਰਲ ਏਜੰਸੀਜ਼ ਦੇ ਨਾਲ ਗੱਲਬਾਤ ਜਿਹੜੀ ਉਹ ਕਰਦੇ ਹੋਏ। ਜਿਹੜੇ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਆ, ਆਲਰੇਡੀ ਟਰੰਪ ਪ੍ਰਸ਼ਾਸਨ ਨੇ ਬਹੁਤ ਸਾਰੇ ਜਿਹੜੇ ਮੁਲਕਾਂ ਤੋਂ ਆ ਰਹੇ ਜਿਹੜੇ ਲੋਕਾਂ ਨੂੰ ਪਹਿਲੋਂ ਮਿਲਦਾ ਸੀਗਾ, ਉਹਨਾਂ ਨੂੰ ਉਹ ਖਤਮ ਕਰ ਚੁੱਕੇ ਆ। ਪਿਛਲੇ 14 ਸਾਲਾਂ ਤੋਂ ਇਹ ਪ੍ਰੋਗਰਾਮ ਇਸ ਸਾਊਥ ਸੁਡਾਨ ਦੇ ਜਿਹੜੇ ਨੈਸ਼ਨਲਸ ਦੇ ਲਈ ਜਿਹੜਾ ਉਹ ਚੱਲ ਰਿਹਾ ਸੀਗਾ, ਜਿਹਦੇ ਵਿੱਚ ਇਹ ਸੀਗਾ ਵੀ ਉਹ ਜਿਹੜੇ ਸੇਫਲੀ ਸੁਰੱਖਿਅਤ ਤਰੀਕੇ ਦੇ ਨਾਲ ਮੁੜ ਆਪਣੇ ਮੁਲਕ ਦੇ ਵਿੱਚ ਵਾਪਸ ਜਿਹੜਾ ਆ ਉਹ ਨਹੀਂ ਜਾ ਸਕਦੇ, ਕਿਉਂਕਿ ਉੱਥੇ ਇੱਕ ਆਰਮਡ ਕੌਨਫਲਿਕਟ ਲੰਮੇ ਸਮੇਂ ਤੋਂ ਜਿਹੜਾ ਚੱਲ ਰਿਹਾ ਹੈਗਾ ਆ। ਸੋ ਇਸ ਕਰਕੇ ਉਹਨਾਂ ਨੂੰ ਡੈਪੂਟੇਸ਼ਨਸ ਤੋਂ ਬਚੇ ਜਿਹੜੇ ਉਹ ਹੋਏ ਸੀ ਤੇ ਲੀਗਲੀ ਕੰਮ ਕਰਨ ਦੀ ਉਹਨਾਂ ਨੂੰ ਇੱਥੇ ਇਜਾਜ਼ਤ ਮਿਲੀ ਹੋਈ ਸੀਗੀ। ਸੋ ਇਹ 2011 ਦੇ ਵਿੱਚ ਇਹ ਮੁਲਕ ਆਜ਼ਾਦ ਹੋਇਆ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਕਈ ਜਿਹੜੀਆਂ ਅਮਰੀਕਾ ਦੇ ਵਿੱਚ ਆਈਆਂ ਪ੍ਰੈਜ਼ੀਡੈਂਸ਼ੀਅਲ ਐਡਮਿਨਿਸਟ੍ਰੇਸ਼ਨਸ ਆ 2011 ਤੋਂ ਲੈ ਕੇ ਹੁਣ ਤੱਕ, ਉਹਨਾਂ ਨੇ ਇਹਨਾਂ ਦਾ ਜਿਹੜਾ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਆ ਉਹਨਾਂ ਨੂੰ ਐਕਸਟੈਂਡ ਕਰਦੇ ਰਹੇ ਆ, ਜਿਨ੍ਹਾਂ ਵਿੱਚ ਟਰੰਪ ਹੁਣਾਂ ਦਾ ਕਾਰਜਕਾਲ ਵੀ ਇੱਕ ਵਾਰੀ ਲੰਘ ਚੁੱਕਾ ਹੈਗਾ ਆ। ਸੋ ਇਹ ਕਹਿੰਦੇ ਵੀ ਫੈਡਰਲ ਰਜਿਸਟਰ ਦੇ ਵਿੱਚ ਟਰਮੀਨੇਸ਼ਨ ਦਾ ਜਿਹੜਾ ਫਾਰਮਲ ਨੋਟਿਸ ਆ ਉਸ ਨੂੰ ਜਿਹੜਾ ਉਹ ਪਬਲਿਸ਼ ਜਿਹੜੇ ਇਸ ਹਫ਼ਤੇ ਦੇ ਵਿੱਚ ਕਰਨਗੇ, ਜਿਸ ਤੋਂ ਬਾਅਦ 60 ਦਿਨਾਂ ਦੇ ਵਿੱਚ ਫਿਰ ਜਨਵਰੀ 'ਚ ਆਫੀਸ਼ੀਅਲੀ ਇਹ ਐਕਸਪਾਇਰ ਹੋ ਜਾਊਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਮੰਨਦੀ ਆ ਵੀ ਤਕਰੀਬਨ 5000 ਸਾਊਥ ਸੁਡਾਨ ਦੇ ਜਿਹੜੇ ਨੈਸ਼ਨਲਸ ਆ ਉਹ ਅਮਰੀਕਾ ਦੇ ਵਿੱਚ ਰਹਿ ਰਹੇ ਆ, ਤੇ ਜੇ ਉਹਨਾਂ ਦੇ ਉੱਤੇ ਡੈਪੂਟੇਸ਼ਨਸ ਲੱਗੀਆਂ ਹੋਈਆਂ ਤਾਂ ਫਿਰ ਹੁਣ ਉਹਨਾਂ ਨੂੰ ਫਿਰ ਵਾਪਸ ਜਾਣਾ ਹੀ ਉੱਥੇ ਪਵੇਗਾ। ਉੱਦਾਂ ਅਮਰੀਕਾ ਦੇ ਵੱਲੋਂ ਲੈਵਲ 4 ਡੂ ਨਾਟ ਟਰੈਵਲ ਜਿਹੜੀ ਐਡਵਾਈਜ਼ਰੀ ਸਾਊਥ ਸੁਡਾਨ ਦੇ ਲਈ ਜਾਰੀ ਕੀਤੀ ਹੈਗੀ ਆ, ਕਿਉਂਕਿ ਅਮਰੀਕਾ ਵੀ ਇਹ ਮੰਨਦਾ ਹੈ ਵੀ ਉੱਥੇ ਜਾਣਾ ਖਤਰੇ ਤੋਂ ਖਾਲੀ ਨਹੀਂ ਹੈਗਾ, ਪਰ ਇਹਨਾਂ ਦੇ ਲਈ ਜਿਹੜੀ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਆ ਉਹ ਖਤਮ ਕੀਤਾ ਜਾ ਰਿਹਾ ਹੈ। ਜੀ ਬਿਲਕੁਲ। ਤੇ ਜਾਂਦੇ ਜਾਂਦੇ ਅੱਜ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਆ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਪੰਜਾਬੀ ਰੇਡੀਓ ਯੂਨੀਵਰਸਿਟੀ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਆਓ ਆਪਾਂ ਕੋਸ਼ਿਸ਼ ਕਰੀਏ ਉਹਨਾਂ ਦੀਆਂ ਸਿੱਖਿਆਵਾਂ ਦੇ ਉੱਤੇ ਚੱਲੀਏ ਜਾਂ ਉਹਨਾਂ ਨੂੰ ਮੰਨੀਏ। ਜਬ ਲਗ ਦੁਨੀਆ ਰਹੀਏ ਨਾਨਕ ਕਿਸ ਸੁਣੀਏ ਕਿਸ ਕਹੀਏ, ਇਹਦੇ ਉੱਤੇ ਚੱਲੀਏ। ਬਹੁਤ ਵਾਰ ਸਾਨੂੰ ਵੀ ਪੁੱਛਦੇ ਰਹਿੰਦੇ ਆ, ਆਪਣੀ ਗੱਲ ਕਰੋ ਤੇ ਸਾਡੀ ਸੁਣੋ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਸੋ ਸਾਰੇ ਗੁਰੂ ਘਰਾਂ 'ਚ ਅੱਜ ਸ਼ਾਮਾਂ ਨੂੰ ਪ੍ਰੋਗਰਾਮ ਵੀ ਹੋਣੇ ਹੈਗੇ ਆ। ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਆਪਣੇ ਆਪਣੇ ਏਰੀਏ ਦੇ ਵਿੱਚ ਜਿਹੜੇ ਵੀ ਗੁਰੂ ਘਰ ਆ ਜ਼ਰੂਰ ਪਹੁੰਚੋ ਤੇ ਜਿਹੜਾ ਖੁਸ਼ੀਆਂ ਦਾ ਜਿਹੜਾ ਆਨੰਦ ਮਾਣੋ, ਕੀਰਤਨ ਕਥਾ ਸੁਣੋ। ਸੋ ਸਾਰਿਆਂ ਨੂੰ ਬਹੁਤ-ਬਹੁਤ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੀਆਂ ਵਧਾਈਆਂ। ਜੀ ਬਿਲਕੁਲ। ਸੋ 3 ਜਿਹੜੇ ਐਸੇ ਸਿਧਾਂਤ ਆਪਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੇ ਗਏ ਨੇ, ਕਿਰਤ ਕਰੋ, ਵੰਡ ਛਕੋ, ਨਾਮ ਜਪੋ। ਕਿਰਤ ਕਰਨੀ ਆ, ਸੱਚੀ ਜਿਹੜੀ ਕਿਰਤ ਕਰਨੀ, ਇਹ ਨਹੀਂ ਵੀ ਜੋ ਅੱਜ ਕੱਲ੍ਹ ਦੌਰ ਜਿਹੜਾ ਉਹ ਚੱਲ ਰਿਹਾ ਲਾਲਚ ਦੇ ਵੱਸ ਤੇ ਪੁੱਠੀਆਂ ਸਿੱਧੀਆਂ ਕਾਰਨਰ 'ਚ ਕੱਟ ਕਰਕੇ ਨਹੀਂ। ਕਿਰਤ ਕਰਨੀ ਆ, ਮਿਹਨਤ ਜਿਹੜੀ ਉਹ ਕਰਨੀ ਆ, ਸੱਚੀ ਸੁੱਚੀ ਜਿਹੜੀ ਮਿਹਨਤ ਕਰਨੀ ਆ ਉਹ ਕਿਰਤ ਕਰਨੀ ਆ। ਹਮੇਸ਼ਾ ਹੀ ਗੁਰੂ ਮਹਾਰਾਜ ਨੇ ਆਪਾਂ ਨੂੰ ਇਹ ਚੀਜ਼ ਜਿਹੜੀ ਉਹ ਸਿਖਾਈ ਆ। ਇਹ ਨਹੀਂ ਵੀ ਦੁਨੀਆਦਾਰੀ ਛੱਡ ਕੇ ਤੇ ਜਾ ਕੇ ਟੀਸੀਆਂ ਤੇ ਬਹਿ ਜਾਓ, ਉਹ ਵੀ ਕੰਮ ਨਹੀਂ। ਜਿਹੜਾ ਤੁਸੀਂ ਪਰਿਵਾਰ ਦੇ ਵਿੱਚ ਵੀ ਰਹਿਣਾ ਆ, ਮਿਹਨਤ ਵੀ ਕਰਨੀ ਆ, ਸੱਚੀ ਮਿਹਨਤ ਕਰਨੀ ਆ, ਤੇ ਫਿਰ ਵਿੱਚ ਨਾਲ ਵੰਡਣਾ ਆ। ਜਿਹੜਾ ਦਸਵੰਧ ਦਾ ਕੌਨਸੈਪਟ ਕਹਿ ਲਓ ਵੀ ਵੰਡ ਕੇ ਜਿਹੜਾ ਛਕਣ ਦਾ ਕੌਨਸੈਪਟ ਜਿਹੜਾ ਉਹ ਆ, ਉਹ ਇਹ ਆ ਵੀ ਆਪ ਤਾਂ ਜਿਹੜਾ ਤੁਸੀਂ ਛਕਣਾ ਹੈ ਪਰਿਵਾਰ ਨੂੰ ਛਕਾਉਣਾ, ਵੀ ਜਿਹੜਾ ਤੁਹਾਡੇ ਤੋਂ ਨੀਵਾਂ ਹੈ, ਜਿਹਦੇ ਕੋਲ ਸਹਾਇਤਾ ਨਹੀਂ ਆ, ਤੁਸੀਂ ਉਸ ਦੀ ਮਦਦ ਵੀ ਕਰਨੀ ਆ। ਬਾਕੀਆਂ ਦੇ ਨਾਲ ਵੰਡ ਕੇ ਵੀ ਜਿਹੜੀਆਂ ਉਹ ਚੀਜ਼ਾਂ ਨੂੰ ਤੁਸੀਂ ਛਕਣਾ ਆ,
ਤੇ ਮਹਾਰਾਜ ਦਾ ਨਾਮ ਲੈਣਾ ਹੈ, ਪ੍ਰਮਾਤਮਾ ਦਾ ਨਾਮ ਲੈਣਾ ਆ, ਵਾਹਿਗੁਰੂ ਦਾ ਨਾਮ ਲੈਣਾ ਆ, ਨਾਮ ਨੂੰ ਜਿਹੜਾ ਉਹ ਜਪਣਾ ਆ, ਮੈਡੀਟੇਟ ਕਰਨਾ ਆ, ਤਾਂ ਜੋ ਤੁਸੀਂ ਉਸ ਗੁਰੂ ਮਹਾਰਾਜ ਦਾ ਸ਼ੁਕਰਾਨਾ ਆਪਾਂ ਕਰੀਏ ਵੀ ਜਿਨ੍ਹਾਂ ਨੇ ਆਪਾਂ ਨੂੰ ਇਹ ਜੀਵਨ ਜਿਹੜਾ ਉਹ ਦਿੱਤਾ ਆ। ਸੋ ਆਓ ਅਹਿਦ ਕਰੀਏ, ਇੱਕ ਅਰਦਾਸ ਕਰੀਏ, ਇੱਕ ਕੋਸ਼ਿਸ਼ ਕਰੀਏ ਵੀ ਆਪਾਂ ਇਹ 3 ਸਿਧਾਂਤਾਂ ਦੇ ਉੱਤੇ ਜਿਹੜਾ ਉਹ ਨਾਲ ਦੇ ਨਾਲ ਜ਼ਰੂਰ ਚੱਲੀਏ, ਕਿਰਤ ਕਰਨ ਦਾ, ਸੱਚੀ ਕਿਰਤ ਕਰਨ ਦਾ, ਵੰਡ ਕੇ ਛਕਣ ਦਾ ਤੇ ਨਾਮ ਨੂੰ ਜਪਣ ਦਾ। ਸੋ ਅੱਜ ਹੁਣ ਆਪਾਂ ਇੱਥੇ ਹੀ ਇਜਾਜ਼ਤ ਲੈਂਦੇ ਹਾਂ ਤੇ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ, ਸਾਡੇ ਸਾਰਿਆਂ ਵੱਲੋਂ ਆਪ ਸਭ ਨੂੰ ਗੁਰੂ ਮਹਾਰਾਜ ਦੇ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ, ਲੱਖ ਲੱਖ ਵਧਾਈਆਂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ।